ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜਿਸ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਉਂਦੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਤੇ ਐਂਡਰਾਇਡ ਦੀ ਐਪ ਦੇ ਰਾਹੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਿਹੜਾ ਆ ਨਵੰਬਰ ਦੀ 6 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਬੜਾ ਹੀ ਅਹਿਮ ਦਿਨ ਆ ਅਮਰੀਕਾ ਦੇ ਲਈ ਜਿਹੜਾ ਅੱਜ ਦਾ ਦਿਨ, ਤੇ ਉਸ ਦੇ ਬਾਰੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ, ਵੋਟਿੰਗ ਦੇ ਬਾਰੇ ਗੱਲਾਂ ਬਾਤਾਂ ਵੀ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਨਵੀਆਂ ਅਤੇ ਪੁਰਾਣੀਆਂ ਦੀਆਂ ਰੀਨਿਊ ਕਰਨ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ 408-272-2500। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਇੰਦਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਦੀਆਂ ਤੁਸੀਂ ਪਾਰਟੀਜ਼ ਉਹਨਾਂ ਦੇ ਹਾਲਸ ਦੇ ਵਿੱਚ ਕਰ ਸਕਦੇ ਹੋ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ, ਬਹੁਤ ਹੀ ਖੁੱਲੀ ਡੁੱਲੀ ਪਾਰਕਿੰਗ ਆ ਅਤੇ ਰੋਟੀ ਕਲੇਗ ਅਮਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ। ਆਪਣੀ ਪਾਰਟੀ ਬੁੱਕ ਕਰਨ ਦੇ ਲਈ ਕਾਲ ਸਨਰਾਈਜ਼ ਬੈਂਕਟ ਹਾਲ ਦੇ ਕਮਲ ਹੁਣਾਂ ਨੂੰ 7074747003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਸੋ ਰਾਜਕਰਨਵੀਰ ਸਿੰਘ ਜੀ, ਪਹਿਲਾਂ ਆਪਾਂ ਵੋਟਾਂ ਦੀਆਂ ਗੱਲਾਂ ਬਾਤਾਂ ਸ਼ੁਰੂ ਕਰਨ ਤੋਂ ਪਹਿਲਾਂ ਕੱਲ੍ਹ ਜਿਹੜੀ ਵਾਰੀਅਰਸ ਦੀ ਗੇਮ ਤੇ ਸੀ ਕਵਰੇਜ ਤੁਸੀਂ ਕੀਤੀ ਆ, ਉਹਦੇ ਬਾਰੇ ਥੋੜ੍ਹਾ ਬਹੁਤਾ ਡਿਸਕਸ ਕਰੋ। ਹਾਂ ਬਿਲਕੁਲ ਜੀ, ਕੱਲ੍ਹ ਪੰਜਾਬੀ ਰੇਡੀਓ USA ਨੂੰ ਮੌਕਾ ਮਿਲਿਆ ਜਿਹੜੀ ਵਾਰੀਅਰਸ ਬੈਕ ਟੂ ਬੈਕ ਚੈਂਪੀਅਨ NBA ਦੀ ਬਾਸਕਿਟਬਾਲ ਦੀ ਜਿਹੜੀ ਟੀਮ ਹੈਗੀ ਆ ਉੱਥੇ ਜਾਣ ਦਾ, ਉੱਥੇ ਦੀ ਕਵਰੇਜ ਕਰਨ ਦਾ, ਕਿਉਂਕਿ ਕੱਲ੍ਹ ਜਿਹੜੇ ਕਾਫੀ ਜਿਹੜੇ ਸਿੱਖ ਔਰਗਨਾਈਜੇਸ਼ਨਸ ਸੀਗੀਆਂ ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਉੱਦਮ ਦੇ ਨਾਲ ਜਿਹੜੀ ਵਾਰੀਅਰਸ ਸਿੱਖ ਨਾਈਟ ਜਿਹੜੀ ਆ ਉਹ ਉੱਥੇ ਜਿਹੜੀ ਉਹ ਮਨਾਈ ਗਈ, ਜਿੱਥੇ ਕਿ ਆਪਣੇ ਸਿੰਘਾਂ ਨੂੰ, ਆਪਣੇ ਜਿਹਦੇ ਵਿੱਚ ਬੱਚੇ ਵੀ ਅਤੇ ਬਾਕੀ ਸਾਰਿਆਂ ਨੂੰ ਤਰਜੀਹ ਦੇ ਕੇ ਜਿਹੜਾ ਡਿਫਰੈਂਟ ਐਕਸਪੀਰੀਅੰਸ ਕਰਨ ਦਾ ਜਿਹੜਾ ਆ ਉਹ ਮੌਕਾ ਮਿਲਿਆ, ਜਿਸ ਦੇ ਵਿੱਚ ਬੱਚਿਆਂ ਨੇ ਆਪਣੀ ਜਿਹੜੀ ਆ ਖੇਡ ਬਾਸਕਿਟਬਾਲ ਦੀ ਸਕ੍ਰਿਮੇਜ ਜਿਸ ਨੂੰ ਕਿਹਾ ਜਾਂਦਾ ਆ ਉਹ ਵੀ ਖੇਡੀ। ਨੈਸ਼ਨਲ ਐਂਥਮ ਦੇ ਵਿੱਚ ਜਿਹੜੇ ਬਡੀਜ਼ ਦੇ ਵਜੋਂ ਜਿਹੜੇ ਆਪਣੇ ਬੱਚੇ ਆ ਉਹ ਦੋਨਾਂ ਹੀ ਟੀਮਾਂ ਦੇ ਜਿਹੜੇ ਪਲੇਅਰਸ ਆ ਉਹਨਾਂ ਦੇ ਨਾਲ ਖੜ੍ਹੇ। ਉਸ ਤੋਂ ਇਲਾਵਾ ਜਿਹੜੇ ਫੈਨ ਟਨਲ ਹੁੰਦੀ ਆ ਜਦੋਂ ਜਿਹੜੇ ਵਾਪਸ ਆਉਂਦੀ ਆ ਹਾਫ ਟਾਈਮ ਤੋਂ ਬਾਅਦ, ਜਿਹੜੀ ਹੋਮ ਟੀਮ ਵਾਪਸ ਆਉਂਦੀ ਸੀ, ਜਿਨ੍ਹਾਂ ਵਿੱਚ ਡਰੇਮੰਡ ਗ੍ਰੀਨ ਸੀਗੇ, ਕੈਵਿਨ ਡੁਰੈਂਟ, ਕਲੇ ਥੋਮਸਨ ਅਤੇ ਹੋਰ ਜਿਹੜੇ ਅਨੇਕਾਂ ਹੀ ਜਿਹੜੇ ਪਲੇਅਰਸ ਆ ਉਹਨਾਂ ਦੇ ਨਾਲ ਜਿਹੜਾ ਹੱਥ ਮਿਲਾਉਣ ਦਾ, ਹਾਈ ਫਾਈਵ ਕਰਨ ਦਾ ਜਿਹੜਾ ਆ ਉਹ ਮੌਕਾ ਮਿਲਿਆ। ਅਤੇ ਇੱਕ ਸੈਕਸ਼ਨ ਦੇ ਵਿੱਚ ਜਿਹੜੇ ਆ ਕਾਫੀ ਆਪਣੇ ਜਿਹੜੇ ਸਿੰਘ ਆ ਉਹ ਉੱਥੇ ਬੈਠੇ ਸੀਗੇ, ਸਿੰਘ ਸਿੰਘਣੀਆਂ ਸਾਰੇ ਬੈਠੇ ਸੀਗੇ, ਆਪਣੇ ਪੰਜਾਬੀ ਲੋਕ ਸਾਰੇ ਬੈਠੇ ਸੀਗੇ। ਸੋ ਬਹੁਤ ਹੀ ਵਧੀਆ ਉੱਦਮ ਸੀਗਾ, ਬਹੁਤ ਜਿਹੜਾ ਮਜ਼ਾ ਆਇਆ। ਇੱਕ ਅਸੀਂ ਤੁਹਾਨੂੰ ਫੇਸਬੁੱਕ ਦੇ ਉੱਤੇ ਵੱਖ-ਵੱਖ ਚੀਜ਼ਾਂ ਜਿਹੜੀਆਂ ਦਿਖਾਈਆਂ ਵੀ, ਬਹੁਤ ਸਾਰੀਆਂ ਅਸੀਂ ਉੱਥੋਂ ਦੀਆਂ ਤਸਵੀਰਾਂ, ਵੀਡੀਓਜ਼ ਜਿਹੜੀਆਂ ਆ ਖਿੱਚੀਆਂ ਵੀ ਆ, ਬਣਾਈਆਂ ਵੀ ਆ, ਉਹ ਹੌਲੀ ਹੌਲੀ ਅਸੀਂ ਆਪਣੇ ਫੇਸਬੁੱਕ ਦੇ ਉੱਤੇ ਵੀ, YouTube ਦੇ ਉੱਤੇ ਵੀ ਜਿਹੜੀ ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰਾਂਗੇ। ਬੜਾ ਹੀ ਇੱਕ ਅਨੋਖਾ ਜਿਹਾ ਜਿਹੜਾ ਐਕਸਪੀਰੀਅੰਸ ਹੁੰਦਾ ਆ, ਅਤੇ ਜ਼ਰੂਰ ਮੈਂ ਤਾਂ ਜ਼ਰੂਰ ਬੇਨਤੀ ਕਰੂੰਗਾ ਵੀ ਜ਼ਰੂਰ ਆਪਣੇ ਬੱਚਿਆਂ ਨੂੰ ਇਹ ਜਿਹੜਾ ਐਕਸਪੀਰੀਅੰਸ ਜਿਹੜਾ ਕਰਾਓ। ਇੱਕ ਬਹੁਤ ਹੀ ਵੱਖਰਾ ਤੁਹਾਨੂੰ ਉੱਥੇ ਵਾਤਾਵਰਨ ਜਿਹੜਾ ਦੇਖਣ ਨੂੰ ਮਿਲਦਾ ਆ। ਹਰ ਇੱਕ ਜਣਾ ਬੜਾ ਹੀ ਤੁਹਾਡੇ ਲਈ ਜਿਹੜਾ ਵੈਲਕਮਿੰਗ ਹੁੰਦਾ, ਤੁਹਾਨੂੰ ਹੈਲੋ ਕਰਦਾ ਆ, ਤੁਹਾਡੇ ਬਾਰੇ ਜਿਹੜੇ ਪੁੱਛਦੇ ਵੀ ਆ। ਕਈ ਤਾਂ ਸਾਡੇ ਵੀਰ ਜਿਹੜੀਆਂ ਅਜਿਹੀਆਂ ਪੱਗਾਂ ਬੰਨ੍ਹ ਕੇ ਆਏ ਸੀ ਜਿਸ ਦੇ ਵਿੱਚ ਨੀਲੀਆਂ ਅਤੇ ਰਾਇਲ ਬਲੂ ਅਤੇ ਪੀਲੀਆਂ ਜਿਹੜੀਆਂ ਪੱਗਾਂ ਸੀਗੀਆਂ ਮਿਕਸ ਕਰਕੇ, ਵੀ ਪੂਰੇ ਵਾਰੀਅਰਸ ਦੇ ਜਿਹੜੇ ਫੈਨ ਬਣ ਕੇ ਜਿਹੜੇ ਉਹ ਆਏ ਸੀ। ਸੋ ਉੱਤੋਂ ਜਿਹੜਾ ਵਾਰੀਅਰ ਸਿੱਖ ਜਿਹੜੀ ਕੌਮ ਆ, ਦੇਖੋ ਵਾਰੀਅਰ ਕੌਮ ਹੈਗੀ ਆ, ਜਰਨੈਲਾਂ ਦੀ ਕੌਮ ਆ, ਅਤੇ ਬੜਾ ਸੋਹਣਾ ਜਿਹੜਾ ਨਾਮ ਆ ਇੱਕ ਦੂਜੇ ਦੇ ਨਾਲ ਜਿਹੜਾ ਉਹ ਮਿਲਦਾ ਸੀਗਾ, ਅਤੇ ਬਹੁਤ ਵਧੀਆ ਜਿਹੜਾ ਉੱਦਮ ਰਿਹਾ। ਗੁਰਦੁਆਰਾ ਸਾਹਿਬ ਫਰੀਮੌਂਟ, ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਸੈਲਡੈਫ ਵਾਲੇ, ਇਹਨਾਂ ਸਾਰਿਆਂ ਨੇ ਅਤੇ ਇਹਨਾਂ ਦੇ ਨਾਲ ਜਿਹੜੇ ਕੰਮ ਕਰ ਰਹੇ ਜਿਹੜੇ ਲੋਕਾਂ ਨੇ ਬੜਾ ਵਧੀਆ ਉੱਦਮ ਕੀਤਾ, ਅਤੇ ਵਾਰੀਅਰਸ ਸਿੱਖ ਵਾਰੀਅਰਸ ਨਾਈਟ ਜਿਹੜੀ ਆ ਉਹ ਉੱਥੇ ਹੋਈ ਆ।
ਤੇ ਹੋਰ ਵੀ ਮੈਂ ਦੇਖ ਰਿਹਾ ਸੀ ਵੱਖ-ਵੱਖ ਜਿੱਦਾਂ ਜਦੋਂ ਨੈਸ਼ਨਲ ਐਂਥਮ ਜਿੱਦਾਂ ਉੱਥੇ ਜਿਹੜਾ ਗਾਉਣ ਦੇ ਲਈ ਉਹ ਇੱਕ ਡਿਫਰੈਂਟ ਸਕੂਲ ਦੀ ਪੂਰੀ ਉਹਨਾਂ ਦੀ ਟੀਮ ਜਿਹੜੀ ਉਹ ਆਈ ਹੋਈ ਸੀਗੀ। ਹੋਰ ਜਿਹੜੇ ਬੱਚੇ ਆਏ ਹੋਏ ਸੀ ਜਿਨ੍ਹਾਂ ਨੂੰ ਜਦੋਂ ਐਂਟਰੀ ਦੇ ਉੱਤੇ ਪਲੇਅਰਾਂ ਦੇ ਨਾਲ ਹੱਥ ਸੁੱਟਣ ਦਾ ਮੌਕਾ ਮਿਲਦਾ ਆ। ਸੋ ਬੜਾ ਹੀ ਵੈਲ ਆਰਗੇਨਾਈਜ਼ਡ ਵੈਲ ਆਇਲਡ ਮਸ਼ੀਨ ਦੇ ਵਾਂਗੂ ਜਿਹੜੇ ਆ ਹਰਜੋਤ ਸਿੰਘ ਜੀ ਉੱਥੇ ਚੱਲਦੇ ਆ। ਕਿੰਨੇ ਕੀ ਕਰਨਾ ਆ, ਹਰ ਇੱਕ ਜਿਹੜੇ ਵੀ ਬੱਚਿਆਂ ਨੂੰ ਕੋਈ ਐਕਸਪੀਰੀਅੰਸ ਦਿਵਾਉਣਾ ਆ ਉਹਨਾਂ ਦੇ ਨਾਲ ਜਿਹੜੀ ਉਹਨਾਂ ਦੀ ਟੀਮ ਜਿਹੜੀ ਹਮੇਸ਼ਾ ਜਾ ਰਹੀ ਹੁੰਦੀ ਆ, ਉਹਨਾਂ ਨੂੰ ਦੱਸ ਰਹੀ ਹੁੰਦੀ ਆ ਵੀ ਕਿੱਦਾਂ ਤੁਸੀਂ ਰਿਸਪੈਕਟਫੁਲ ਰਹਿਣਾ ਆ, ਵੀ ਤੁਸੀਂ ਰੌਲਾ ਨਹੀਂ ਪਾਉਣਾ, ਕਿੱਦਾਂ ਡਿਸਿਪਲਿਨ ਦੇ ਵਿੱਚ ਨਾਲ ਦੇ ਨਾਲ ਰਹਿਣਾ ਆ। ਪਰ ਇੰਜੋਏ ਜਿਹੜੇ ਬੱਚਿਆਂ ਨੇ ਖੂਬ ਕੀਤਾ। ਇਕੱਲੇ ਬੱਚੇ ਨਹੀਂ, ਮੈਂ ਕਹੂੰਗਾ ਉਹਨਾਂ ਦੇ ਜਿਹੜੇ ਪੇਰੈਂਟਸ ਵੀ ਆਏ ਸੀ ਅਤੇ ਬਾਕੀ ਹੋਰ ਲੋਕ ਜਿਹੜੇ ਉੱਥੇ ਆਏ ਸੀ ਉਹਨਾਂ ਨੇ ਖੂਬ ਜਿਹੜਾ ਆ ਇੰਜੋਏ ਕੀਤਾ ਅਤੇ ਬੜਾ ਹੀ ਇੱਕ ਸਫਲਤਾਪੂਰਵਕ ਜਿਹੜੀ ਆ ਸਿੱਖ ਵਾਰੀਅਰ ਨਾਈਟ ਜਿਹੜੀ ਹੋਈ ਆ। ਸੋ ਜਲਦ ਹੀ ਇਸ ਦੀਆਂ ਅਸੀਂ ਤਸਵੀਰਾਂ ਅਤੇ ਜਿਹੜੀਆਂ ਵੀਡੀਓਜ਼ ਆ ਉਹ ਆਪਣੇ ਫੇਸਬੁੱਕ ਦੇ ਉੱਤੇ ਯੂਟਿਊਬ ਦੇ ਉੱਤੇ ਆਪਾਂ ਸ਼ੇਅਰ ਜਿਹੜੀਆਂ ਉਹ ਕਰਾਂਗੇ। ਸੋ ਕਾਫੀਆਂ ਨੂੰ ਜਿਹੜੀ ਅਸੀਂ ਆਪਾਂ ਉੱਥੋਂ ਅੰਦਰੋਂ ਗੇਮ ਵੀ ਦਿਖਾਈ ਸੀਗੀ, ਹੋਰ ਗੱਲਾਂ ਬਾਤਾਂ ਵੀ ਜਿਹੜੀਆਂ ਤੁਹਾਨੂੰ ਉੱਥੋਂ ਸੁਣਵਾਈਆਂ ਸੀਗੀਆਂ ਫੇਸਬੁੱਕ ਲਾਈਵ ਦੇ ਉੱਤੇ। ਸੋ ਉਸ ਦੇ ਲਈ ਜਿਨ੍ਹਾਂ ਨੇ ਸਾਰਿਆਂ ਨੇ ਦੇਖੀਆਂ, ਜੇ ਮਿਸ ਕਰ ਗਏ ਹੋ ਤਾਂ ਫੇਸਬੁੱਕ ਦੇ ਉੱਤੇ ਜਾ ਕੇ ਪੰਜਾਬੀ ਰੇਡੀਓ USA ਦੇ ਉੱਤੇ ਜਾ ਕੇ ਤੁਸੀਂ ਉਸ ਨੂੰ ਫਿਰ ਦੁਬਾਰਾ ਦੇਖ ਸਕਦੇ ਹੋ ਜੀ। ਸੋ ਬਿਲਕੁਲ ਇਸੇ ਤਰ੍ਹਾਂ ਯੁਵਾ ਸਿਟੀ ਨਗਰ ਕੀਰਤਨ 'ਚ ਜਿੰਨੇ ਵੀ ਸਾਡੇ ਸਰੋਤੇ ਸਾਨੂੰ ਮਿਲਣ ਆਏ ਬਹੁਤ ਵੱਡੀ ਗਿਣਤੀ 'ਚ, ਅਤੇ ਉਹ ਕਾਫੀ ਹੰਡਰਡਸ ਆਫ ਜਿਹੜੀਆਂ ਪਿਕਚਰਸ ਹੈਗੀਆਂ ਉਹ ਆਲਰੇਡੀ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਹੈਗੀਆਂ ਅਤੇ ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਅਗਰ ਤੁਸੀਂ ਅਪਲੋਡ ਕਰਨੀ ਆ ਤਾਂ ਉਹ ਅਪਲੋਡ ਵੀ ਕਰ ਸਕਦੇ ਹੋ। ਅਤੇ ਆਈਏ ਅੱਜ ਵੋਟਾਂ ਦਾ ਦਿਨ ਆ ਅਮਰੀਕਾ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੀਆਂ ਅਤੇ ਸ਼ਾਮ ਦੇ 8 ਵਜੇ ਤੱਕ ਇਹ ਵੋਟਾਂ ਪੈਣਗੀਆਂ। ਅਤੇ ਮੈਂ ਵੋਟ ਖੁਦ ਪਾਇਆ ਆ ਪੌਣੇ 8 ਵਜੇ। ਆਹ ਦੇਖੋ ਵੋਟ ਆਈ ਵੋਟਡ। ਅਤੇ ਹਰ ਇੱਕ ਵਾਰੀ ਫੇਰ ਬੇਨਤੀ ਆ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਜਿਨ੍ਹਾਂ ਨੇ ਵੋਟ ਰਜਿਸਟਰ ਕੀਤੀ ਆ ਪਲੀਜ਼ ਵੋਟ ਕਰੋ। ਕਦੇ ਇਹ ਸੋਚ ਕੇ ਦੇਖਿਓ ਬਈ ਜਿਹੜੇ ਸਾਡੇ ਮੁਲਕ ਨੂੰ ਬਾਰਡਰ ਦੇ ਉੱਤੇ ਦੂਜੇ ਮੁਲਕਾਂ 'ਚ ਜਾ ਕੇ ਜਿਹੜੀ ਅਮਰੀਕਾ ਦੀ ਸੇਫਟੀ ਦੇ ਲਈ ਆਪਣੀਆਂ ਜਾਨਾਂ ਵਾਰ ਰਹੇ ਆ ਅਤੇ ਆਪਾਂ ਇੱਕ ਜਿਹੜਾ ਸਾਨੂੰ ਹੱਕ ਮਿਲਿਆ ਹੈਗਾ ਆ ਵੋਟ ਪਾਉਣ ਦਾ ਉਹ ਵਰਤਦੇ ਨਹੀਂ। ਸੋ ਸਾਨੂੰ ਵਰਤਣਾ ਚਾਹੀਦਾ ਹੈਗਾ ਆ। ਸੋ ਇੱਕ ਵੈਬਸਾਈਟ ਹੈਗਾ vote.org vote.org। ਉੱਥੇ ਜਾ ਕੇ ਬੜਾ ਈਜ਼ੀ ਆ। ਜੇ ਤੁਸੀਂ ਭੁੱਲ ਗਏ ਆ ਜਾਂ ਤੁਹਾਨੂੰ ਪਤਾ ਨਹੀਂ ਕਿੱਥੇ ਜਾ ਕੇ ਤੁਸੀਂ ਵੋਟ ਪਾਉਣੀ ਆ, ਕਿਉਂਕਿ ਇਹ ਜ਼ਿਪ ਕੋਡ ਦੇ ਹਿਸਾਬ ਨਾਲ ਤੁਹਾਡੇ ਐਡਰੈਸ ਦੇ ਹਿਸਾਬ ਨਾਲ ਆ। ਉਹਨਾਂ ਨੇ ਉੱਤੇ ਪਹਿਲੇ ਜਦੋਂ ਤੁਸੀਂ ਉਹਨੂੰ ਓਪਨ ਕਰੋਗੇ vote.org ਅਤੇ ਫਾਈਂਡ ਯੂਅਰ ਪੋਲਿੰਗ ਪਲੇਸ ਉੱਥੇ ਐਂਟਰ ਕਰ ਦਿਓ, ਤੁਸੀਂ ਐਡਰੈਸ ਪਾ ਦਿਓ, ਤੁਹਾਨੂੰ ਪੋਲਿੰਗ ਪਲੇਸ ਲੱਭ ਜਾਊਗੀ। ਸੋ ਇੱਕ ਉਹਨਾਂ ਦਾ ਕਾਲਮ ਆ ਵਟਸ ਔਨ ਯੂਅਰ ਵੈਲਟ, ਕਿਉਂਕਿ ਹਰ ਇੱਕ ਦਾ ਵੈਲਟ ਡਿਫਰੈਂਟ ਆ, ਹਰ ਇੱਕ ਕਾਉਂਟੀ ਦਾ, ਸਿਟੀ ਦਾ, ਕਿਉਂਕਿ ਮੋਸਟਲੀ ਜਿਹੜੀਆਂ ਫੈਡਰਲ ਜਾਂ ਸਟੇਟ ਦੀ ਇਲੈਕਸ਼ਨਸ ਆ ਉਹ ਤਾਂ ਸਾਰਿਆਂ ਦੀ ਸੇਮ ਆ, ਪਰ ਲੋਕਲ ਜਿਹੜੇ ਕੋਈ ਸਕੂਲ ਡਿਸਟ੍ਰਿਕਟ ਦੀ, ਕੋਈ ਸਿਟੀ ਦੀ ਲੋਕਲ ਪ੍ਰੋਪੋਜੀਸ਼ਨ ਆ ਉਹ ਹਰ ਇੱਕ ਦੀਆਂ ਡਿਫਰੈਂਟ ਹੈਗੀਆਂ ਆ। ਸੋ ਚੈੱਕ ਯੂਅਰ ਰਜਿਸਟ੍ਰੇਸ਼ਨ, ਇਹ ਵੀ ਉੱਥੇ ਆ ਵੀ ਜੇ ਤੁਸੀਂ ਰਜਿਸਟਰਡ ਆ ਜਾਂ ਨਹੀਂ। ਗੈਟ ਇਲੈਕਸ਼ਨ ਰਿਮਾਈਂਡਰ, ਰਜਿਸਟਰ ਟੂ ਵੋਟ, ਤੁਸੀਂ ਅੱਜ ਵੀ ਜਿਹੜੀ ਆ ਵੋਟ ਲਈ ਰਜਿਸਟਰਡ ਕਰ ਸਕਦੇ ਆ ਕੈਲੀਫੋਰਨੀਆ ਦੇ ਵਿੱਚ। ਪਰ ਤੁਹਾਡੀ ਪ੍ਰੋਵੀਜ਼ਨਲ ਵੋਟ ਜਿਹੜੀ ਆ ਉਹ ਮੰਨੀ ਜਾਊਗੀ। ਡਿਫਰੈਂਟ ਰੰਗ ਦਾ ਤੁਹਾਨੂੰ ਜਿਹੜਾ ਬੈਲਟ ਆ ਉਹ ਇਸ ਦੇ ਵਿੱਚ ਮਿਲੇਗਾ ਅਤੇ ਫਿਰ ਉਹ ਤੁਸੀਂ ਜਾ ਕੇ ਜਿਹੜੀ ਆ ਵੋਟ ਪਾਓਗੇ। ਅਤੇ ਜਦੋਂ ਬਹੁਤ ਕੋਈ ਕਲੋਜ਼ ਰੇਸ ਹੁੰਦੀਆਂ, ਜਿਹੜੀਆਂ ਲੋਕਲ ਰੇਸ ਆ ਜ਼ਿਆਦਾਤਰ ਬਹੁਤ ਕਲੋਜ਼ ਹੁੰਦੀਆਂ ਨੇ, ਕਿਤੇ 10 ਵੋਟਾਂ ਦਾ ਫਰਕ, ਕਿਤੇ 15 ਦਾ ਵੋਟਾਂ ਦਾ ਫਰਕ ਆ। ਸੋ ਉਸ ਮੌਕੇ ਦੇ ਵਿੱਚ ਤੁਹਾਡੀ ਜਿਹੜੀ ਪ੍ਰੋਵੀਜ਼ਨਲ ਵੋਟ ਆ ਉਹ ਤਾਂ ਵੀ ਜਿਹੜੀ ਕਾਊਂਟ ਆ ਉਹ ਹੋਵੇਗੀ। ਸੋ ਪਲੀਜ਼ ਅਜੇ ਵੀ ਤੁਹਾਡੇ ਹੱਥ ਦੇ ਵਿੱਚ ਜਿਹੜਾ ਜਮਹੂਰੀਅਤ ਦਾ ਜਸ਼ਨ ਜਿਸ ਨੂੰ ਕਿਹਾ ਜਾਂਦਾ ਨਾ, ਵੀ ਡੈਮੋਕ੍ਰੇਸੀ ਜਿਹੜੀ ਆ ਚੱਲ ਰਹੀ ਆ, ਵੀ ਉਸ ਦਾ ਜਿਹੜਾ ਇਹ ਬਹੁਤ ਵਧੀਆ ਅਦਭੁਤ ਜਿਹੜਾ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲਣਾ ਆ। ਸੋ ਹਰਜੋਤ ਸਿੰਘ ਜੀ ਕਹਿੰਦੇ ਵੀ ਇਸ ਵਾਰੀ ਜਿਹੜੀ 18 ਤੋਂ ਲੈ ਕੇ ਅਤੇ 30 ਸਾਲ ਤੱਕ ਦੀ ਜਿਹੜੀ ਉਮਰ ਗਰੁੱਪ ਆ ਨਾ, ਏਜ ਗਰੁੱਪ ਆ, ਉਹ ਬੜੀ ਐਕਟਿਵ ਜਿਹੜੀ ਆ ਉਹ ਪਾਰਟੀਸਪੇਟ ਕਰਨ ਦੇ ਲਈ ਬਹੁਤ ਐਕਟਿਵ ਹੈਗੀ ਆ। ਸੋ ਬਹੁਤ ਸੋਹਣਾ ਜਿਹੜਾ ਚੰਗੀ ਗੱਲ ਆ। ਕਈ ਵਾਰੀ 4-5% ਵੱਧ ਵੋਟਾਂ ਪੈਣ ਦੇ ਨਾਲ ਜਿਹੜੇ ਨਤੀਜੇ ਆ ਉਲਟ ਫੇਰ ਹੋ ਜਾਂਦੇ ਹੁੰਦੇ ਆ। ਸਭ ਨੂੰ ਪਤਾ ਆ ਵੀ ਥੋੜ੍ਹੀਆਂ ਵੋਟਾਂ ਦੇ ਨਾਲ ਹੀ ਜਿਹੜਾ ਆ ਉਹ ਫੈਸਲੇ ਜਿਹੜੇ ਆ ਉਹ ਚੇਂਜ ਹੋ ਜਾਂਦੇ ਆ। ਸੋ ਹਰ ਇੱਕ ਦੀ ਵੋਟ ਬਹੁਤ ਜ਼ਿਆਦਾ ਜਿਹੜੀ ਆ ਉਹ ਕੀਮਤੀ ਹੁੰਦੀ ਆ। ਸੋ ਪਲੀਜ਼ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ, ਸ਼ਾਮ ਤੱਕ ਤੁਹਾਡੇ ਕੋਲ ਸਮਾਂ ਹੈਗਾ ਆ, ਤੁਸੀਂ ਜ਼ਰੂਰ ਜਿਹੜੀ ਵੋਟ ਪਾਓ। ਕੈਲੀਫੋਰਨੀਆ ਵਾਲੇ ਸਭ ਤੋਂ ਐਂਡ ਦੇ ਵਿੱਚ ਵੋਟ ਪਾਉਣੀ ਸ਼ੁਰੂ ਜਿਹੜੀ ਆ ਉਹ ਕਰਦੇ ਨੇ। ਜਦੋਂ ਤੱਕ ਆਪਣੇ ਵੋਟਾਂ ਪੈਣੀਆਂ ਹਰਜੋਤ ਸਿੰਘ ਜੀ ਖਤਮ ਨਹੀਂ ਹੁੰਦੀਆਂ ਕਈ ਥਾਵਾਂ ਤੋਂ ਜਿਹੜੇ ਨਤੀਜੇ ਆਉਣੇ ਵੀ ਜਿਹੜੇ ਆ ਉਹ ਸ਼ੁਰੂ ਹੋ ਜਾਂਦੇ ਹੁੰਦੇ ਆ। ਸੋ ਉਹ ਪਰ ਫਿਰ ਵੀ ਜਿਹੜੀ ਹੈ ਕੈਲੀਫੋਰਨੀਆ ਦੇ ਵਿੱਚ ਅਖੀਰਲੀ ਵੋਟ ਪੈਣ ਤੱਕ ਜਿਹੜੇ ਉਹ ਇੰਤਜ਼ਾਰ ਕਰਦੇ ਹੁੰਦੇ ਆ।
ਵੀ ਉਹ ਰੁਝਾਨ ਜਿਹੜੇ ਤਾਂ ਜਿਹੜੇ ਬਾਹਰ ਜਾਣੇ ਜਿਹੜੇ ਸ਼ੁਰੂ ਹੋਣ, ਕਿਉਂਕਿ ਕਾਊਂਟਿੰਗ ਸਾਰੇ ਜਗ੍ਹਾ ਇਕੱਠੀ ਸ਼ੁਰੂ ਕਰਦੇ ਆ, ਅਦਰਵਾਈਜ਼ ਬਹੁਤ ਜ਼ਿਆਦਾ ਇਨਫਲੂਐਂਸ ਹੋ ਸਕਦੀ ਆ ਲੋਕ ਜੇ ਇੱਕ ਪਾਸੋਂ ਵੋਟਾਂ ਦੀ ਗਿਣਤੀ ਜਿਹੜੀ ਆ ਉਹ ਪਹਿਲੋਂ ਹੀ ਜਿਹੜੀ ਆ ਉਹ ਸ਼ੁਰੂ ਹੋ ਜਾਵੇ। ਤੇ ਹਰਜੋਤ ਸਿੰਘ ਜੀ ਜ਼ਰੂਰ, ਬਾਕੀ ਕਹਿੰਦੇ ਵੀ ਕਈ ਲੋਕ ਬਹੁਤ ਸਾਰੀਆਂ ਜਿਹੜੀਆਂ ਮਿਸਟੇਕਸ ਕਰ ਦਿੰਦੇ ਨੇ, ਕਾਮਨ ਮਿਸਟੇਕਸ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਵੋਟਿੰਗ ਕਰਨ ਵੇਲੇ ਹੁੰਦੀਆਂ ਆ, ਜ਼ਰੂਰ ਉਹਨਾਂ ਦੇ ਬਾਰੇ ਦੱਸੋ ਵੀ ਉਹਨਾਂ ਤੋਂ ਕਿੱਦਾਂ ਬਚਾਅ ਰੱਖਣਾ ਹੈ। ਸੋ ਬਿਲਕੁਲ ਆਪਾਂ ਇਹ ਦੱਸਦੇ ਜਾਈਏ, ਵੋਟਾਂ ਪੂਰੇ USA ਦੇ ਵਿੱਚ ਹੋ ਰਹੀਆਂ ਹੈਗੀਆਂ ਆ, ਤੇ ਆਪਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕਿਹੜੀਆਂ ਗਲਤੀਆਂ ਕਰਕੇ ਤੁਹਾਡੀ ਵੋਟ ਜਿਹੜੀ ਆ ਉਹ ਕੈਂਸਲ ਹੋ ਸਕਦੀ ਆ। ਪਹਿਲੀ ਤਾਂ ਇਹ ਆ ਵੀ ਜਿਹੜੇ ਮੇਲ ਇਨ ਵੋਟ ਕਰਦੇ ਆ, ਜਿਹਨਾਂ ਦੀ ਐਬਸੈਂਟੀ ਬੈਲਟ ਆ ਤੁਸੀਂ ਮੇਲ ਕਰਦੇ ਹੈਗੇ, ਉਹਦੇ ਤੇ ਤੁਹਾਨੂੰ ਸਾਈਨ ਕਰਨੇ ਪੈਂਦੇ ਆ ਤੇ ਡੇਟ ਲਿਖਣੀ ਪੈਂਦੀ, ਤੇ ਜੇ ਤੁਸੀਂ ਸਾਈਨ ਨਾ ਕੀਤੇ ਤੇ ਡੇਟ ਨਾ ਲਿਖੀ ਤਾਂ ਤੁਹਾਡੀ ਵੋਟ ਜਿਹੜੀ ਆ ਉਹ ਵੈਲੀਡੇਟ ਨਹੀਂ ਹੋਊਗੀ, ਉਹਨੂੰ ਗਿਣਿਆ ਨਹੀਂ ਜਾਊਗਾ। ਤੇ ਦੂਸਰਾ ਹੈਗਾ ਸਿਗਨੇਚਰ ਇਜ਼ ਮਿਸਮੈਚਡ, ਜਿਹੜੇ ਤੁਸੀਂ ਸਾਈਨ ਕੀਤੇ ਹੈਗੇ ਆ ਇਨਵੈਲਪ ਦੇ ਉੱਤੇ ਤੇ ਬੋਰਡ ਦੇ ਉੱਤੇ, ਜੇ ਉਹ ਮੈਚ ਨਹੀਂ ਕਰਦੇ ਹੈਗੇ ਤੁਹਾਡੀ ਜਿਹੜੇ ਜਦੋਂ ਤੁਸੀਂ ਰਜਿਸਟਰ ਹੋਏ ਸੀਗੇ, ਤੇ ਉਹ ਵੋਟ ਤੁਹਾਡੀ ਜਿਹੜੀ ਆ ਉਹ ਵੈਲੀਡੇਟ ਨਹੀਂ ਹੋਊਗੀ। ਤੇ ਇਹ ਤੁਸੀਂ ਜਿਹੜਾ ਆ ਆਪਣੇ ਕੈਲੀਫੋਰਨੀਆ ਸੈਕਟਰੀ ਆਫ ਸਟੇਟ ਦਾ ਜਿਹੜਾ ਵੈਬਸਾਈਟ ਆ ਉਹਦੇ ਉੱਤੇ ਚੈੱਕ ਕਰ ਸਕਦੇ ਆ। ਸੋ ਤੀਜਾ ਹੈਗਾ ਨਾਟ ਨੋਇੰਗ ਵੈਨ ਐਂਡ ਵੇਅਰ ਟੂ ਵੋਟ, ਤੇ ਤੁਹਾਨੂੰ ਪਤਾ ਨਹੀਂ ਵੀ ਕਿੱਥੇ ਵੋਟ ਪਾਣੀ ਆ, ਉਹ ਤਾਂ ਆਪਾਂ ਤੁਹਾਨੂੰ ਹੁਣ ਵੈਬਸਾਈਟ ਦੱਸਿਆ vote.org ਤੇ ਜਾਓ, ਆਪਣਾ ਘਰ ਦਾ ਐਡਰੈਸ ਪਾਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਵੋਟ ਕਿੱਥੇ ਜਾ ਕੇ ਤੁਸੀਂ ਪਾ ਸਕਦੇ ਹੈਗੇ ਆ। ਤੇ ਜਿਹੜਾ ਮੇਲ ਇਨ ਵੈਲਟ ਹੈਗਾ ਆ ਉਹ ਵੀ ਤੁਸੀਂ ਜਿਹੜਾ ਆ ਡ੍ਰੌਪ ਕਰ ਸਕਦੇ ਹੈਗੇ ਆ, ਕਿਸੇ ਵੀ ਲੋਕੇਸ਼ਨ ਦੇ ਉੱਤੇ ਕਰ ਸਕਦੇ ਹੈਗੇ ਆ। ਸੋ ਇਸੇ ਤਰ੍ਹਾਂ ਜਿਹੜੇ ਸੈਕਰਾਮੈਂਟੋ ਕਾਉਂਟੀ ਜਾਂ ਨਵਾਡਾ ਕਾਉਂਟੀ ਆ, ਉਹ ਜਿਹੜੀ ਆ ਵੋਟ ਸੈਂਟਰ ਦੇ ਉੱਤੇ ਜਾ ਕੇ ਪਾ ਸਕਦੇ, ਕਿਉਂਕਿ ਉੱਥੇ ਜਿਹੜੇ ਇਸ ਵਾਰੀ ਵੋਟਿੰਗ ਜਿਹੜੀ ਆ ਜਿੱਦਾਂ ਆਪਾਂ ਲਾਈਵ ਕਹਿ ਸਕਦੇ ਉਹ ਨਹੀਂ, ਐਬਸੈਂਟੀ ਬੈਲਟ ਹੀ ਸਾਰੇ ਕੀਤੇ ਗਏ ਸੀਗੇ। ਸੋ ਚੌਥਾ ਜਿਹੜੀ ਮਿਸਟੇਕ ਹੈਗੀ ਆ, ਨਾਟ ਵੋਟਿੰਗ ਬਿਕੋਜ਼ ਦੇ ਮਿਸਡ ਰਜਿਸਟ੍ਰੇਸ਼ਨ ਡੈਡਲਾਈਨ। ਸੋ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਯਾਰ ਅਕਤੂਬਰ 22 ਤਾਂ ਤਰੀਕ ਸੀਗੀ ਤੇ ਅਸੀਂ ਰਜਿਸਟਰ ਨਹੀਂ ਹੋਏ, ਹੁਣ ਅਸੀਂ ਵੋਟ ਪਾ ਨਹੀਂ ਸਕਦੇ। ਤੇ ਕੱਲ ਵੀ ਇੱਕ ਭੈਣ ਜੀ ਦਾ, ਆਈ ਥਿੰਕ ਮਨਜੀਤ ਕੌਰ ਸੀ, ਉਹਨਾਂ ਦਾ ਫੋਨ ਵੀ ਸੀ ਆਫਟਰਨੂਨ ਵਾਲੇ ਸ਼ੋਅ ਦੇ ਵਿੱਚ। ਸੋ ਉਹਨਾਂ ਨੂੰ ਮੈਂ ਦੱਸਦਾ ਜਾਵਾਂ ਭਈ ਤੁਸੀਂ ਵੋਟ ਅੱਜ ਰਜਿਸਟਰਡ ਕਰ ਸਕਦੇ ਹੈਗੇ ਆ, ਤੇ ਪ੍ਰੋਵੀਜ਼ਨਲ ਵੋਟ ਜਾ ਕੇ ਉਹਨੂੰ ਕਹਿੰਦੇ ਕੰਡੀਸ਼ਨਲ ਵੋਟ, ਉੱਥੇ ਜਾ ਕੇ ਪਾ ਸਕਦੇ, ਆਨਲਾਈਨ ਤੁਸੀਂ ਸਰਚ ਕਰ ਸਕਦੇ ਆ। ਸੋ ਇੱਕ ਹੋਰ ਜਿਹੜਾ ਹੈਗਾ ਨਾਟ ਵੋਟਿੰਗ ਬਿਕੋਜ਼ ਆਫ ਵਨ ਰੇਸ। ਸੋ ਕਈ ਵਾਰੀ ਕੀ ਹੁੰਦਾ ਆ ਵੀ ਜਿੱਦਾਂ ਮੈਂ ਅੱਜ ਵੋਟ ਪਾ ਕੇ ਆਇਆ, ਮੈਨੂੰ ਲੱਗਦਾ ਵੀ 33 ਜਾਂ 34 ਟਿਕ ਮਾਰਕ ਸੀ ਜਿਨ੍ਹਾਂ ਦੇ ਉੱਤੇ ਫੈਡਰਲ ਦੀਆਂ ਸੀਗੀਆਂ, ਸਟੇਟ ਦੀਆਂ ਸੀਗੀਆਂ, ਬਾਕੀ 11 ਦੇ ਕਰੀਬ ਪ੍ਰੋਪੋਜੀਸ਼ਨ ਜਿਹੜੀਆਂ ਕੈਲੀਫੋਰਨੀਆ ਦੀਆਂ। ਸੋ ਲੋਕਲ ਸਾਡੇ ਸਿਟੀ ਦੀਆਂ ਪ੍ਰੋਪੋਜੀਸ਼ਨ ਸੀਗੀਆਂ, ਸਿਟੀ ਦੇ ਮੇਅਰ ਦੀ, ਸਿਟੀ ਦੀ ਕੌਂਸਲ ਦੀ, ਲੋਕਲ ਸਿਟੀ ਦਾ ਜਿਹੜਾ ਸਾਡਾ ਸਕੂਲ ਮਿਲਪੀਟਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ ਉਹਦੀ। ਸੋ ਉਹ ਟੋਟਲ 35-34 ਸੀਗੇ, ਕਈਆਂ 'ਚ ਹੋਰ ਵੀ ਜ਼ਿਆਦਾ ਹੋ ਸਕਦੇ ਹੈਗੇ ਆ। ਸੋ ਉਹਦੇ 'ਚ ਇਹ ਨਾ ਤੁਸੀਂ ਸੋਚੋ ਵੀ ਮੈਨੂੰ ਯਾਰ ਆਹ ਤਾਂ ਪਤਾ ਹੀ ਨਹੀਂ ਆ ਵੀ ਸ਼ੈਰਿਫ ਮੈਂ ਕਦੇ ਸੁਣਿਆ ਨਹੀਂ ਵੀ ਇਹਦੀ, ਜੇ ਤੁਸੀਂ ਉਹਦੇ 'ਤੇ ਨਹੀਂ ਪਾਣੀ ਤਾਂ ਨਾ ਵੀ ਪਾਓ। ਸੋ ਤੁਸੀਂ ਜਿੰਨੀਆਂ ਮਰਜ਼ੀ ਮਿਸ ਵੀ ਕਰ ਸਕਦੇ ਆ, ਇੱਦਾਂ ਨਹੀਂ ਹੈ ਵੀ ਜੇ 35 ਜਾਂ 40 ਜਗ੍ਹਾ 'ਤੇ ਤੁਸੀਂ ਟਿਕ ਮਾਰਕ ਕਰਨਾ ਆ ਵੀ ਤੁਹਾਨੂੰ 10 ਦਾ ਪਤਾ ਹੀ ਨਹੀਂ ਵੀ ਉੱਥੇ ਜੇ ਨਹੀਂ ਤੁਸੀਂ ਪਾਉਂਦੇ ਤਾਂ ਤੁਹਾਡੀ ਵੋਟ ਕੈਂਸਲ ਹੋ ਜਾਣੀ। ਨਹੀਂ, ਤੁਹਾਡੀ ਮਰਜ਼ੀ, ਚਾਹੇ ਤੁਸੀਂ ਇੱਕ ਜਗ੍ਹਾ ਹੀ ਪਾਓ, ਬੇਸ਼ੱਕ ਦੀ ਇੱਕ 'ਤੇ ਕਿਸੇ ਤੇ ਨਿਸ਼ਾਨੀ ਲਾਣੀ ਆ। ਸੋ ਵੋਟ ਤੁਹਾਡੀ ਕਾਊਂਟ ਹੋਣੀ ਆ। ਸੋ ਜਿਹੜੀ ਪ੍ਰੋਪੋਜੀਸ਼ਨ ਤੇ ਜਿਹੜੇ ਰੇਸ ਦੇ ਉੱਤੇ ਜਿਹੜੀ ਕੈਂਡੀਡੇਟ ਦੇ ਲਈ ਤੁਸੀਂ ਵੋਟ ਪਾਣੀ ਆ, ਉੱਥੇ ਉਹ ਐਰੋ ਜਿਹੜਾ ਆ ਉਹਨੂੰ ਸਿੱਧਾ ਕਰਕੇ ਉਹਦੇ ਨਾਲ ਤੁਸੀਂ ਪੈਨਸਲ ਦੇ ਨਾਲ ਕਰ ਦੇਣਾ ਆ, ਤੇ ਉਹ ਤੁਹਾਡੀ ਜਿਹੜੀ ਵੋਟ ਫਿਰ ਕਾਊਂਟ ਹੋ ਜਾਣੀ। ਹਾਂਜੀ, ਮੇਕ ਸ਼ੋਰ ਕਰੋ ਉੱਤੇ ਲਿਖਿਆ ਹੁੰਦਾ ਵੀ ਕਿਹੜਾ ਪੈਨ ਚੀਜ਼ ਜਿਹੜੀ ਉਹ ਵਰਤਣੀ ਆ, ਸ਼ਾਰਪੀ ਨਾ ਵਰਤਿਓ, ਕਿਉਂਕਿ ਨਹੀਂ ਜਿਨ੍ਹਾਂ ਦੇ ਘਰੇ ਐਬਸੈਂਟੀ ਬੈਲਟ ਵੀ ਜਿਨ੍ਹਾਂ ਨੇ ਭਰਨੇ ਆ ਵੀ ਸ਼ਾਰਪੀ ਜਿਹੜੀ ਉਹ ਨਾ ਵਰਤਿਓ, ਕਿਉਂਕਿ ਜਦੋਂ ਕਰਦੇ ਆ ਨਾ ਉਹਦੀ ਇੰਕ ਪਿਛਲੇ ਪਾਸੇ ਚਲ ਜਾਂਦੀ ਹੈ, ਤੇ ਜੇ ਪਿਛਲੇ ਪਾਸੇ ਵੀ ਸੇਮ ਲਾਈਨ ਵੱਜਣ ਵਾਲਾ ਹੋਇਆ ਅਤੇ ਫਿਰ ਉਹ ਤੁਹਾਡੀ ਵੋਟ ਜਿਹੜੀ ਆ ਉਹ ਇੱਕ ਹਿਸਾਬ ਦੇ ਨਾਲ ਖਰਾਬ ਜਿਹੜੀ ਉਹ ਹੋ ਸਕਦੀ ਆ। ਸੋ ਪਲੀਜ਼ ਜ਼ਰੂਰੀ ਨਹੀਂ ਆ ਵੀ ਮੋਟੀ ਲਾਈਨ ਮਾਰਨੀ ਆ, ਸਿੰਗਲ ਪਲੇਨ ਜਿਹੜੀ ਆ ਸਟ੍ਰੇਟ ਲਾਈਨ ਜਿਹੜੀ ਅਨਬ੍ਰੋਕਨ ਲਾਈਨ ਜਿਹੜੀ ਆ ਉਹ ਤੁਸੀਂ ਉਸ ਦੇ ਵਿੱਚ ਮਾਰੋ, ਤਾਂ ਜੋ ਤੁਹਾਡੀ ਜਿਹੜੀ ਵੋਟ ਆ ਉਹ ਜਿਹੜੀ ਸਹੀ ਤਰੀਕੇ ਦੇ ਨਾਲ ਪੈ ਜਾਵੇ। ਜਿੱਦਾਂ ਹਰਜੋਤ ਸਿੰਘ ਜੀ ਨੇ ਕਲੀਅਰ ਕਰ ਹੀ ਦਿੱਤਾ ਆ, ਜ਼ਰੂਰੀ ਨਹੀਂ ਆ ਵੀ ਤੁਸੀਂ ਹਰ ਇੱਕ ਰੇਸ ਦੀ ਜਿਹੜੀ ਆ ਉਹ ਵੋਟ ਪਾਉਣੀ ਆ। ਇਹ ਨਾ ਸੋਚੋ ਵੀ ਜੇ ਉਹ ਉਸ ਰੇਸ ਦੇ ਵਿੱਚ ਵੋਟ ਨਾ ਪਾਈ ਤਾਂ ਵੀ ਤੁਹਾਡੀ ਪੂਰੀ ਵੋਟ ਕੈਂਸਲ ਹੋ ਜੂਗੀ। ਨਹੀਂ, ਹਾਂ ਜੇ ਇੱਕ ਤੋਂ ਜਿੰਨਾ ਉਹਨਾਂ ਨੇ ਲਿਖਿਆ ਆ,
ਜਿੱਦਾਂ ਹੁਣ ਯੂਨੀਵਰਸਿਟੀ ਦੇ ਵਿੱਚ ਸਿਟੀ ਕੌਂਸਲ ਦੇ ਲਈ ਤੁਸੀਂ 3 ਵੋਟਾਂ ਪਾ ਸਕਦੇ ਆ, ਕਿਉਂਕਿ 3 ਜਾਣੇ ਜਿਹੜੇ ਆ ਉੱਥੇ ਚੁਣੇ ਜਾਣੇ ਆ। ਸੋ ਉਹਦੇ ਵਿੱਚ 3 ਜਿਹੜੇ ਮੈਕਸੀਮਮ 3 ਪਾ ਸਕਦੇ ਆ। ਤੁਹਾਡੀ ਮਰਜ਼ੀ ਆ, ਤੁਸੀਂ 1 ਪਾਓ, 2 ਪਾਓ ਜਾਂ 3 ਪਾਓ। ਜੇ 4 ਪਾਤੀਆਂ ਫਿਰ ਉਹ ਨਹੀਂ ਤੁਹਾਡੀ ਕਾਊਂਟ ਹੋਣੀ, ਫਿਰ ਕਾਊਂਟ ਤੁਹਾਡੀ ਉਹ ਰੇਸ ਸਿਰਫ ਉਹੀ ਰੇਸ, ਬਾਕੀ ਤੁਹਾਡੀਆਂ ਕਾਊਂਟ ਹੋਊਗੀਆਂ, ਸਿਰਫ ਉਹ ਨਹੀਂ ਹੋਊਗੀ। ਸੋ ਪਲੀਜ਼ ਮੇਕ ਸ਼ੋਰ ਕਰਿਓ ਵੀ ਜਿਹੜੀ ਰੇਸ ਦੇ ਉੱਤੇ ਜਿੱਦਾਂ ਜਿਹੜਾ ਉਹ ਲਿਖਿਆ ਹੋਇਆ ਆ ਉਹ ਧਿਆਨ ਰੱਖੋ। ਬਾਕੀ ਪ੍ਰੋਪੋਜੀਸ਼ਨਸ ਜਿਹੜੀਆਂ ਉਸ ਦੇ ਉੱਤੇ 11 ਪ੍ਰੋਪੋਜੀਸ਼ਨਸ ਹੈਗੀਆਂ ਆ ਕੈਲੀਫੋਰਨੀਆ ਦੀਆਂ। ਕਈਆਂ ਦੇ ਉੱਤੇ ਉਹਨਾਂ ਨੇ ਮੈਜਰ ਕਰਕੇ ਜਿਹੜਾ ਲਿਖਿਆ ਹੋਇਆ ਆ, ਕਈ ਜਗ੍ਹਾ ਦੇ ਉੱਤੇ ਪ੍ਰੋਪੋਜੀਸ਼ਨ ਮੋਸਟਲੀ ਜਿਹੜਾ ਮੈਜਰ ਕਰਕੇ ਲਿਖਿਆ ਹੋਇਆ ਆ। ਸੋ ਪਲੀਜ਼ ਉਸ ਦਾ ਜਿਹੜਾ ਆ ਵਿਸ਼ੇਸ਼ ਧਿਆਨ ਜਿਹੜਾ ਆ ਉਹ ਰੱਖਿਆ ਜਾਵੇ ਅਤੇ ਉਹਨਾਂ ਪ੍ਰੋਪੋਜੀਸ਼ਨਸ ਦੇ ਉੱਤੇ ਜਿਹੜਾ ਤੁਸੀਂ ਜਿਹੜੇ ਵੀ ਹੱਕ ਦੇ ਵਿੱਚ ਉਹ ਯੈਸ ਕਰਨੀ ਆ, ਨੋ ਕਰਨੀ ਆ, ਉਹ ਤੁਸੀਂ ਕਰੋ ਅਤੇ ਆਪਣੀ ਵੋਟ ਨੂੰ ਜਿਹੜਾ ਆ ਉਹ ਤੁਸੀਂ ਕਾਊਂਟ ਕਰਵਾਓ। ਸੋ ਜਿੱਦਾਂ ਆਪਾਂ ਕੱਲ੍ਹ ਵੀ ਦੁਬਾਰਾ ਦੱਸ ਰਹੇ ਸੀਗੇ, ਅੱਜ ਇੱਕ ਵਾਰੀ ਫਿਰ ਆਪਾਂ ਹਰਜੋਤ ਸਿੰਘ ਜੀ ਰਿਪੀਟ ਕਰ ਦਿੰਦੇ ਹਾਂ ਵੀ ਜੇ ਬਾਏ ਚਾਂਸ ਕਿਸੇ ਵੀ ਕਾਰਨ ਕਰਕੇ ਤੁਹਾਡਾ ਜਿਹੜਾ ਘਰੇ ਆਇਆ ਐਬਸੈਂਟੀ ਬੈਲਟ ਖਰਾਬ ਹੋ ਗਿਆ ਆ, ਜਾਂ ਤੁਹਾਨੂੰ ਲੱਗਦਾ ਵੀ ਯਾਰ ਮੈਂ ਵੋਟ ਗਲਤ ਪਾ ਦਿੱਤੀ ਆ, ਮੈਂ ਇੱਧਰ ਨਹੀਂ ਦੂਜੇ ਪਾਸੇ ਪਾਉਣੀ ਸੀਗੀ, ਤਾਂ ਉਹ ਤੁਸੀਂ ਆਪਣਾ ਬੈਲਟ ਆ ਤੁਹਾਡਾ ਜਿਹੜਾ ਪ੍ਰੀਸਿੰਕਟ ਹੈਗਾ ਆ ਉੱਥੇ ਲੈ ਕੇ ਜਾਓ। ਉਸ ਬੈਲਟ ਨੂੰ ਤੁਸੀਂ ਸਰੈਂਡਰ ਕਰੋ ਅਤੇ ਸਰੈਂਡਰ ਕਰਨ ਤੋਂ ਬਾਅਦ ਦੇ ਵਿੱਚ ਉਹ ਤੁਹਾਨੂੰ ਜਿਹੜਾ ਉਹ ਨਵਾਂ ਬੈਲਟ ਜਿਹੜਾ ਉਹ ਦੇ ਦੇਣਗੇ। ਉਹਨਾਂ ਨੂੰ ਦੱਸ ਦਿਓ ਵੀ ਆਹ ਕਾਰਨ ਆ, ਮੈਂ ਦੁਬਾਰਾ ਵੋਟ ਕਰਨਾ ਚਾਹੁੰਦਾ ਆ। ਜੇ ਪਾਟ ਗਿਆ ਬੈਲਟ, ਨਿਆਣੇ ਨੇ ਜਿਹੜਾ ਆ ਕਿਤੇ ਕੁਛ ਕਰਤਾ ਆ, ਜਾਂ ਤੁਹਾਡੇ ਪੈਟਸ ਨੇ ਕੁਛ ਜਿਹੜਾ ਬੈਲਟ ਨੂੰ ਕਰ ਦਿੱਤਾ ਆ, ਤਾਂ ਉਹ ਤੁਸੀਂ ਬੈਲਟ ਨੂੰ ਸਰੈਂਡਰ ਕਰਕੇ ਨਵਾਂ ਬੈਲਟ ਜਿਹੜਾ ਉੱਥੇ ਫਿਰ ਪ੍ਰੀਸਿੰਕਟ ਜਾ ਕੇ ਜਿਹੜੀ ਆਪਣੀ ਵੋਟ ਆ ਉਹ ਤੁਸੀਂ ਪਾ ਸਕਦੇ ਹੋ। ID ਦਾ ਵੈਸੇ ਰੂਲ ਹੈਗਾ ਨਹੀਂ ਹੈ ਕੈਲੀਫੋਰਨੀਆ ਦੇ ਵਿੱਚ, ਪਰ ਫਿਰ ਵੀ ਲੈ ਕੇ ਜਾਣ ਦੇ ਵਿੱਚ ਕੋਈ ਜਿਹੜੀ ਆ ਉਹ ਬੁਰਾਈ ਨਹੀਂ ਹੈਗੀ। ਤੁਹਾਡਾ ਮੋਸਟਲੀ ਜਿਹੜਾ ਆਈ ਥਿੰਕ ਐਡਰੈਸ ਜਿਹੜਾ ਆ ਉਹ ਕਨਫਰਮ ਕਰਦੇ ਹੁੰਦੇ ਆ ਤੁਹਾਡੇ ਨਾਂ ਦੇ ਉੱਤੋਂ। ਸੋ ਪਲੀਜ਼ ਜਾ ਕੇ ਵੋਟ ਜਿਹੜੀ ਉਹ ਪਾਓ। ਯੂਨੀਵਰਸਿਟੀ 'ਚ ਜਿੱਦਾਂ ਆਪਾਂ ਦੱਸ ਰਹੇ ਹਾਂ, ਸਿਟੀ ਕੌਂਸਲ ਦੇ ਲਈ ਜਿਹੜੇ ਆ ਸੁਖ ਸਿੱਧੂ ਖੜੇ ਹੋਏ ਆ, ਸਟੈਨ ਕਲੀਵਲੈਂਡ, ਗ੍ਰੇਸ ਐਸਪੰਡੋਲਾ ਆ, ਇਹ ਜਿਹੜੇ ਲੋਕ ਉੱਥੇ ਖੜੇ ਹੋਏ ਆ ਜਿਨ੍ਹਾਂ ਦੀ ਐਡ ਤੁਸੀਂ ਸੁਣਦੇ ਹੋ। ਇਸ ਤੋਂ ਇਲਾਵਾ ਹੋਰ ਵੀ ਕਾਫੀ ਲੋਕ ਖੜੇ ਨੇ। ਤੁਸੀਂ ਆਪਣੇ ਮਨਪਸੰਦ 3 ਕੈਂਡੀਡੇਟਸ ਨੂੰ ਜਿਹੜਾ ਉੱਥੇ ਜਿਤਾ ਸਕਦੇ ਹੋ। ਉਸ ਤੋਂ ਇਲਾਵਾ ਜਿਹੜੇ ਆ ਸੁਪਰੀਡੈਂਟੈਂਟ ਆਫ ਸਕੂਲ ਦੇ ਲਈ ਡਾਕਟਰ ਬਾਲ ਢਿੱਲੋਂ ਜਿਹੜੇ ਆ ਉਹ ਉੱਥੇ ਖੜੇ ਹੋਏ ਨੇ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵੱਲੋਂ। ਨਾਲ ਹੀ ਜਿਹੜੇ ਆ ਸੁਪਰਵਾਈਜ਼ਰ ਦੇ ਲਈ ਸਕੂਲ ਜਿਹੜੇ ਆ ਸੁਪਰਵਾਈਜ਼ਰ ਦੇ ਲਈ ਪੌਲ ਬਾਸੀ ਜਿਹੜੇ ਆ ਉਹ ਖੜੇ ਹੋਏ ਨੇ। ਹੋਰ ਬਹੁਤ ਸਾਰੇ ਜਿਹੜੇ ਯੂਨੀਵਰਸਿਟੀ ਇਲਾਕੇ ਦੇ ਵਿੱਚ ਆ, ਸਿਮਰਨ ਕੌਰ ਜਿਹੜੀ ਉਹ ਖੜੀ ਆ, ਉਹ ਦੇਖੋ ਸਰਕਾਰੀ ਵਕੀਲ ਆ, ਉਹ ਇਸ ਟਾਈਮ ਜਿਹੜੀ ਸੁਪਰਵਾਈਜ਼ਰ ਦੇ ਲਈ ਜਿਹੜੇ ਸਕੂਲਾਂ ਦੇ ਨਾਲ ਜੁੜੇ ਹੋਏ ਬੋਰਡਸ ਦੇ ਲਈ ਉੱਥੇ ਇਲੈਕਸ਼ਨ ਦੇ ਵਿੱਚ ਜਿਹੜਾ ਉਹ ਭਾਗ ਲੈ ਰਹੀ ਆ। ਸੋ ਪੜ੍ਹੀ ਲਿਖੀ ਕੁੜੀ ਹੈਗੀ ਆ, ਸੋ ਉਸ ਨੂੰ ਵੀ ਤੁਸੀਂ ਮੌਕਾ ਦੇ ਸਕਦੇ ਹੋ। ਜਿਹੜੇ ਟਰੇਸੀ ਦੇ ਵਿੱਚ ਲੋਕ ਰਹਿੰਦੇ ਨੇ, ਉਸ ਤੋਂ ਇਲਾਵਾ ਜਿਹੜੇ ਨੈਨਦੀਪ ਸਿੰਘ ਚੰਨ ਜਕਾਰਾ ਮੂਵਮੈਂਟ ਦੇ ਜਿਹੜੇ ਕੋ-ਫਾਊਂਡਰ ਨੇ, ਉਹ ਫਰੈਜ਼ਨੋ ਦੇ ਵਿੱਚ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਏਰੀਆ 7 ਤੋਂ ਜਿਹੜੀ ਆ ਉਹ ਉੱਥੇ ਇਲੈਕਸ਼ਨ ਲੜ ਰਹੇ ਨੇ। ਬੇਕਰਸਫੀਲਡ ਵਾਲੇ ਵੀ ਜਿਹੜੇ ਉੱਥੇ ਵੱਖ-ਵੱਖ ਐਡਸ ਜਿਹੜੀਆਂ ਤੁਸੀਂ ਸੁਣ ਰਹੇ ਹੋ, ਤੁਸੀਂ ਆਪਣੇ ਪਸੰਦੀਦਾ ਕੈਂਡੀਡੇਟਸ ਨੂੰ ਜਿਹੜੇ ਵੀ ਪੋਜੀਸ਼ਨ ਦੇ ਲਈ ਆ ਵੋਟ ਪਾ ਕੇ ਉਹਨਾਂ ਨੂੰ ਤੁਸੀਂ ਆ ਕਾਮਯਾਬ ਕਰੋ। ਸ਼ਾਮ ਨੂੰ ਜਦੋਂ ਵੋਟਾਂ ਦੇ ਨਤੀਜੇ ਆਉਣਗੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਜਿਹੜਾ ਉਹ ਵੀ ਜ਼ਰੂਰ ਦੱਸਾਂਗੇ। ਇਸੇ ਤਰ੍ਹਾਂ ਬੇਰੀਏ ਦੇ ਵਿੱਚ ਅਲੋਨੀ ਕਾਲਜ ਦੇ ਲਈ ਤਜਿੰਦਰ ਧਾਮੀ ਆ, ਸ਼ੱਬੋ ਕਾਲਜ ਦੇ ਲਈ ਹਰਪਾਲ ਮਾਨ ਹੈਗੇ ਆ, ਹੋਰ ਵੀ ਬਹੁਤ ਸਾਰੇ ਕੈਂਡੀਡੇਟ ਹੈਗੇ। ਆਪਾਂ ਪਿਛਲੇ ਵੀਕਾਂ ਦੇ ਵਿੱਚ, ਪਿਛਲੇ ਹਫ਼ਤਿਆਂ ਵਿੱਚ ਕਾਫੀ ਡਿਟੇਲ 'ਚ ਦੱਸਿਆ। ਪ੍ਰੋਪੋਜੀਸ਼ਨਾਂ ਬਹੁਤ ਇੰਪੋਰਟੈਂਟ ਹੈਗੀਆਂ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਹੱਥ ਜੋੜ ਕੇ ਬੇਨਤੀ ਆ, ਪ੍ਰੋਪੋਜੀਸ਼ਨਾਂ ਬਹੁਤ ਇੰਪੋਰਟੈਂਟ ਆ। ਚਾਹੇ ਤੁਸੀਂ ਉਹਨਾਂ ਦੇ ਹੱਕ 'ਚ ਆ, ਚਾਹੇ ਅਗੇਂਸਟ 'ਚ ਆ, ਪਰ ਉਹ ਤੁਹਾਡੀ ਲਾਈਫ ਨੂੰ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਬਹੁਤ ਅਫੈਕਟ ਕਰਨਾ ਆ। ਸੋ ਪਲੀਜ਼ ਪ੍ਰੋਪੋਜੀਸ਼ਨਾਂ ਦੇ ਉੱਤੇ ਬਹੁਤ ਧਿਆਨ ਦਿਓ। ਅਤੇ ਜੇ ਓਵਰਆਲ ਆਪਾਂ ਅਮਰੀਕਾ ਦੀ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਅਮਰੀਕਾ ਇੱਕ ਤਰ੍ਹਾਂ ਨਾਲ ਡਿਵਾਈਡਡ ਹੀ ਹੈ ਇਸ ਟਾਈਮ 'ਤੇ, ਕਹਿ ਸਕਦੇ ਹਾਂ। ਹੁਣ ਦੇਖਦੇ ਵੀ ਬਲੂ ਜਾਂਦੀ ਆ, ਰੈੱਡ ਜਾਂਦੀ ਆ, ਜਾਂ ਵਿੱਚ ਵਿਚਾਲੇ ਰਹਿੰਦੀ ਆ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਦਾ ਬੇਸ ਆਪਣਾ ਸਟਰੋਂਗ ਹੈਗਾ ਆ। ਜਿੱਥੇ ਜਿੱਦਾਂ ਰੂਰਲ ਏਰੀਆ ਆ, ਵਾਈਟ ਜਿੱਥੇ ਮੈਜੋਰਟੀ ਹੈਗੀ ਆ, ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹ ਜ਼ੋਰ ਲਾ ਰਹੇ ਹੈਗੇ ਆ ਜਿੱਦਾਂ ਵਾਈਟ ਵੂਮਨ ਦੇ ਉੱਤੇ, ਮਿਨੋਰਟੀਜ਼ ਦੇ ਉੱਤੇ, ਜਿਹੜੇ ਹੈਗੇ ਆ ਹੋਰ ਮੁਲਕਾਂ ਤੋਂ ਆ ਕੇ ਜਿਹੜੇ ਇੱਥੇ ਵਸੇ ਹੋਏ ਹੈਗੇ ਆ। ਸੋ ਕਾਫੀ ਜਿਹੜਾ US ਦੇ ਵਿੱਚ ਇਹ ਇਸ ਟਾਈਮ ਦੇ ਉੱਤੇ ਡਿਵਾਈਡ ਚੱਲ ਰਿਹਾ ਹੈਗਾ ਆ। ਹਾਂ ਬਿਲਕੁਲ। ਸੋ ਕਹਿੰਦੇ ਵੀ ਜਿਹੜੇ 2 ਅਮਰੀਕਾ ਇਸ ਟਾਈਮ ਕੋਲੀਜਨ ਕੋਰਸ ਦੇ ਉੱਤੇ ਹੈਗੇ ਨੇ, ਪਰ ਦੇਖੋ ਇਨ ਦੀ ਐਂਡ ਸਾਰੇ ਜਾਣੇ ਸੇਮ ਨੇ। ਦੇਖੋ ਅਮਰੀਕਨਸ ਨੇ, ਵਿਚਾਰਧਾਰਾਵਾਂ ਜਿਹੜੀਆਂ ਡਿਫਰੈਂਟ ਹੁੰਦੀਆਂ ਨੇ। ਇੱਕ ਪਰਿਵਾਰ ਦੇ ਵਿੱਚ 2 ਭਰਾ ਹੋਣ, 4 ਭਰਾ ਹੋਣ, ਭੈਣ ਭਰਾ ਹੋਣ, ਜਿੱਦਾਂ ਵੀ ਹੋਣ, ਉਹਨਾਂ ਸਾਰਿਆਂ ਦੀ ਜਿਹੜੀ ਵਿਚਾਰ ਆ ਉਹ ਹਰ ਇੱਕ ਚੀਜ਼ ਦੇ ਉੱਤੇ ਮਿਲਦੇ ਨਹੀਂ ਹੁੰਦੇ।
ਥੋੜ੍ਹਾ ਡਿਫਰੈਂਟ ਹੁੰਦੇ ਆ। ਸੋ ਮੇਨ ਮੁੱਖ ਕਾਰਨ ਹੁੰਦਾ ਜੇ ਆਪਾਂ ਘਰ ਪਰਿਵਾਰ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਚਲਾਉਣਾ ਆ, ਸਾਰਿਆਂ ਦੀ ਸੁਣ ਕੇ ਵਿੱਚੋਂ ਜਿਹੜੀਆਂ ਅਹਿਮ ਅਤੇ ਇੰਪੋਰਟੈਂਟ ਗੱਲਾਂ ਆ ਉਸ ਦੇ ਵਿੱਚ ਇੱਕ ਬੈਂਚਮਾਰਕ ਬਣਾ ਕੇ ਜਿਹੜਾ ਉਸ ਦੇ ਉੱਤੇ ਚੱਲਣਾ ਆਪਾਂ ਨੂੰ ਪੈਂਦਾ ਆ। ਜਿੱਥੇ ਨਹੀਂ ਚੱਲਦੇ ਤਾਂ ਉੱਥੇ ਫਿਰ ਆਪਾਂ ਦੇਖਦੇ ਹਾਂ ਵੀ ਪਰਿਵਾਰਾਂ 'ਚ ਕਿੱਦਾਂ ਫਿਰ ਕਲੇਸ਼ ਪੈਂਦੇ ਆ, ਕਿੱਦਾਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਆ। ਸੋ ਰਾਈਟ ਨਾਓ ਅਮਰੀਕਾ ਨੂੰ ਵੀ ਇਸੇ ਹੀ ਚੀਜ਼ ਦੀ ਜਿਹੜੀ ਆ ਜ਼ਰੂਰਤ ਹੈਗੀ ਆ। ਹਾਂ, ਤੁਹਾਡੀ ਵਿਚਾਰਧਾਰਾ ਰਿਪਬਲਿਕਨ ਆ, ਕੰਜ਼ਰਵੇਟਿਵ ਆ, ਜੇ ਤੁਸੀਂ ਲਿਬਰਲ ਹੋ, ਡੈਮੋਕ੍ਰੇਟ ਹੋ, ਨੋ ਮੈਟਰ ਵਟ, ਇੱਕ ਦੂਜੇ ਨੂੰ ਇੰਨੀ ਘਿਣ ਜਿਹੜੀ ਆ ਈਰਖਾ ਦੇ ਨਾਲ ਨਾ ਦੇਖੋ। ਵਿਚਾਰਕ ਮਤਭੇਦ ਨੇ, ਇਨ ਦੀ ਐਂਡ ਸਾਰਿਆਂ ਨੇ ਕਮਾਈ ਕਰਨੀ ਆ, ਸਾਰਿਆਂ ਨੇ ਕੰਮ ਕਰਨਾ ਆ, ਟੈਕਸ ਭਰਨਾ ਆ ਅਤੇ ਰੋਟੀ ਖਾਣੀ ਆ। ਇਹ ਜਿਹੜੀ ਆ ਇਨ ਦੀ ਐਂਡ ਹੈਗੀ ਆ। ਅਤੇ ਆਪਸੀ ਆਪਣੇ ਕਿਉਂ ਨੇਬਰਹੁੱਡ ਨੂੰ, ਆਪਣੇ ਪਰਿਵਾਰਾਂ ਨੂੰ ਕਿਉਂ ਜਿਹੜਾ ਆ ਦੋ ਫਾੜ ਜਿਹੜਾ ਆ ਉਹ ਕਰਨ ਆਪਾਂ ਲੱਗੇ ਹੋਏ ਆ। ਇਸ ਦਾ ਕੋਈ ਜਿਹੜਾ ਆ ਫਰਕ ਨਹੀਂ ਪੈਂਦਾ। ਹਾਂ, ਜਿਹਨੂੰ ਤੁਸੀਂ ਪਸੰਦ ਕਰਦੇ ਹੋ ਵੋਟ ਪਾ ਕੇ ਉਸ ਨੂੰ ਤੁਸੀਂ ਕਾਮਯਾਬ ਕਰੋ। ਇੱਕ ਦੂਜੇ ਦੇ ਉੱਤੇ ਲਾਲਛਨ ਲਾਉਣੇ, ਇੱਕ ਦੂਜੇ ਦੇ ਉੱਤੇ ਜਿਹੜਾ ਕਿਸ ਤਰੀਕੇ ਦੇ ਨਾਲ ਈਰਖਾ ਬਣਾ ਕੇ ਰੱਖਣੀ ਆ, ਉਹ ਗਲਤ ਗੱਲ ਆ। ਪਰ ਅਫਸੋਸ ਵਾਲੀ ਗੱਲ ਆ ਵੀ ਸਾਡੇ ਜਿਹੜੇ ਰਾਸ਼ਟਰਪਤੀ ਆ ਉਹ ਕਈ ਵਾਰੀ ਇਸ ਲਾਈਨ ਦੇ ਉੱਤੇ ਜ਼ਿਆਦਾ ਹੀ ਗਾਂਹ ਜਿਹੜੇ ਆ ਉਹ ਲੰਘ ਜਾਂਦੇ ਆ। ਜਿੱਦਾਂ ਰੀਸੈਂਟਲੀ ਉਹ ਕਹਿੰਦੇ ਸੀਗੇ ਵੀ ਜੇ ਕਿਤੇ ਡੈਮੋਕ੍ਰੇਟ ਉੱਥੇ ਜਾਰਜੀਆ 'ਚ ਜਿੱਤ ਗਏ ਤਾਂ ਉਹ ਜਾਰਜੀਆ ਨਹੀਂ, ਉਹਨੇ ਵੈਨੇਜ਼ੁਏਲਾ ਹੀ ਜਿਹੜਾ ਉਹ ਕਿਤੇ ਬਣ ਜਾਣਾ ਆ, ਜਿੱਥੇ ਇਸ ਟਾਈਮ ਬਹੁਤ ਬੁਰੇ ਹਾਲ ਆ, ਲੋਕ ਜਿਹੜੇ ਹਾਹਾਕਾਰ ਇੱਕ ਹਿਸਾਬ ਦੇ ਨਾਲ ਉੱਥੇ ਮਚੀ ਹੋਈ ਆ। ਸੋ ਆਈ ਥਿੰਕ ਇੱਦਾਂ ਦੇ ਬਿਆਨਾਂ ਤੋਂ ਉਹਨਾਂ ਨੂੰ ਗਰੇਜ ਕਰਨਾ ਚਾਹੀਦਾ ਸੀ। ਬਹੁਤ ਜ਼ੋਰ ਲਾਇਆ ਆ ਇਸ ਵਾਰ ਮਿਡ ਟਰਮ ਇਲੈਕਸ਼ਨ ਦੇ ਉੱਤੇ ਜਿਹੜੇ ਆ ਡੋਨਲਡ ਟਰੰਪ ਨੇ, ਰਾਸ਼ਟਰਪਤੀ ਟਰੰਪ ਨੇ। ਸੋ ਦੇਖਦੇ ਹਾਂ ਵੀ ਉਸ ਦਾ ਕਿੱਦਾਂ ਦਾ ਜਿਹੜਾ ਫੈਸਲਾ ਨਤੀਜਾ ਰਹੂਗਾ। ਜਿੱਦਾਂ ਹਰਜੋਤ ਸਿੰਘ ਜੀ ਕੱਲ੍ਹ ਵੀ ਦੱਸ ਰਹੇ ਸੀ ਵੀ ਹੁਣ ਤੱਕ ਇਤਿਹਾਸ ਦੇ ਵਿੱਚ ਬਹੁਤ ਘੱਟ ਚਾਂਸ ਹੋਏ ਨੇ ਵੀ ਜਿਹੜਾ ਸਿਟਿੰਗ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਹੈ ਉਹਨਾਂ ਦੀ ਜਿਹੜੀ ਪਾਰਟੀ ਆ ਮਿਡ ਟਰਮ ਦੇ ਵਿੱਚ ਕੁਛ ਗੇਨ ਕਰੇ। ਜ਼ਿਆਦਾਤਰ ਜਿਹੜੀ ਉਹ ਲੂਜ਼ ਕਰਦੀ ਆ। ਕਿਤੇ ਨਾ ਕਿਤੇ ਜਿਹੜੀ ਐਂਟੀ ਇਨਕੰਬੈਂਸੀ ਫੈਕਟਰ ਜਿਹੜਾ ਆ ਉਹ 2 ਸਾਲਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਥੋੜ੍ਹਾ ਬਹੁਤਾ ਜਿਹੜਾ ਉਹ ਆ ਹੀ ਜਾਂਦਾ ਹੈ, ਕਿਉਂਕਿ ਚੁਣਾਵੀ ਵਾਅਦੇ ਬਹੁਤ ਕੀਤੇ ਹੁੰਦੇ ਆ, ਉਹਨਾਂ ਦੇ ਵਿੱਚੋਂ ਕੁਛ ਕੁ ਹੀ ਜਿਹੜੇ ਆ ਪੂਰੇ ਕਰਨ ਦੇ ਵਿੱਚ ਉਹਨੇ ਕੁ ਸਾਲਾਂ ਦੇ ਵਿੱਚ ਉਹ ਕਾਮਯਾਬ ਰਹਿੰਦੇ ਹੁੰਦੇ ਨੇ ਜੀ। ਸੋ ਮੈਂ ਨਾ ਇੱਕ ਕੱਲ੍ਹ ਸਟਾਕ ਬ੍ਰੋਕਰ ਨਾਲ, ਜੋ ਕਾਫੀ ਪੁਰਾਣਾ ਸਟਾਕ ਬ੍ਰੋਕਰ ਲਗਭਗ 50 ਸਾਲ ਤੋਂ, ਉਹਦੇ ਨਾਲ ਗੱਲਬਾਤ ਕਰ ਰਿਹਾ ਸੀ ਵੀ ਜਿਹੜੀਆਂ ਇਲੈਕਸ਼ਨਸ ਆ ਉਹਦਾ ਕੀ ਅਸਰ ਹੋਊਗਾ। ਉਹ ਕਹਿੰਦਾ ਵੀ ਜਿਹੜੀ ਸੈਨੇਟ ਦੇ ਵਿੱਚ ਤਾਂ ਮੈਜੋਰਿਟੀ ਰਹਿਣੀ ਆ ਰਿਪਬਲਿਕਨਾਂ ਦੀ, ਸੋ ਹਾਊਸ ਦਾ ਹਜੇ ਤੱਕ ਆਪਾਂ ਸ਼ੋਰ ਨਹੀਂ ਹੈਗੇ। ਕਹਿੰਦਾ ਈਵਨ ਦੋ ਪਈ ਜੇ ਹਾਊਸ ਡੈਮੋਕ੍ਰੇਟਸ ਵੀ ਲੈ ਜਾਂਦੇ ਆ, ਇਕੋਨਮੀ ਦੇ ਉੱਤੇ ਇਹਦਾ ਕੋਈ ਬਾਹਲਾ ਅਸਰ ਨਹੀਂ ਪੈਣਾ। ਇਕੋਨਮੀ 'ਤੇ ਅਸਰ ਪੈਣਾ ਆ ਚਾਈਨਾ ਦੇ ਨਾਲ ਇਹਨਾਂ ਦਾ ਰਿਲੇਸ਼ਨ ਬਣਦਾ ਆ ਜਾਂ ਨਹੀਂ ਬਣਦਾ। ਉਸਨੇ ਮੈਨੂੰ ਦੱਸਿਆ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਇੱਕ ਤਰ੍ਹਾਂ ਨਾਲ ਉਹਨਾਂ ਦਾ ਬਿਜ਼ਨਸ ਠੱਪ ਹੀ ਹੋ ਜਾਣਾ। ਇੱਕ ਕੰਪਨੀ ਦੀ ਗੱਲਬਾਤ ਕਰ ਰਿਹਾ ਸੀ ਵੀ ਨਵੀਂ ਉਹ ਇਕਵਿਪਮੈਂਟ ਬਣਾਇਆ ਉਹਨਾਂ ਨੇ, ਜਿਹੜਾ ਆਪਰੇਸ਼ਨ ਜਿੱਦਾਂ ਡਾਕਟਰ ਕਰਦੇ, ਰੋਬੋਟਿਕ ਜਿਹੜੇ ਰੋਬੋਟਸ ਯੂਜ਼ ਕਰਦੇ ਆ ਆਪਰੇਸ਼ਨ ਕਰਨ ਦੇ ਲਈ ਹਾਰਟ ਦਾ ਸਾਰਾ, ਵੀ ਉਹ ਸਾਰਾ ਬੰਦ ਹੋ ਗਿਆ। ਅਤੇ ਉਹ ਕੰਪਨੀ ਨੇ ਬਹੁਤ ਟੌਪ 'ਤੇ ਜਾਣਾ ਸੀ ਕਿਉਂਕਿ ਚਾਈਨਾ ਨੇ ਬਹੁਤ ਜ਼ਿਆਦਾ ਉਹ ਇਕਵਿਪਮੈਂਟ, ਉਹ ਰੋਬੋਟਸ ਬਾਈ ਕਰਨੇ ਸੀ US। ਸੋ ਕਹਿੰਦੇ ਵੀ ਜੇ ਚਾਈਨਾ ਦੇ ਨਾਲ ਇਕੋਨਮੀ ਟੈਰਿਫ ਦਾ ਨਾ ਸੈਟਲਮੈਂਟ ਹੋਈ, ਇਸ ਨੇ ਸਟਾਕ ਮਾਰਕੀਟ ਅਤੇ ਇਕੋਨਮੀ ਦੇ ਉੱਤੇ ਆਉਣ ਵਾਲੇ 2-3 ਸਾਲਾਂ ਦਾ ਕਾਫੀ ਅਸਰ ਪਾਉਣਾ ਹੈਗਾ ਆ। ਚਾਈਨਾ ਦੇ ਉੱਤੇ ਨਹੀਂ, USA 'ਤੇ ਵੀ ਇਹਦਾ ਅਸਰ ਪੈਣਾ ਆ, ਅਨਲੈਸ ਕਿ US ਹੋਰ ਮੁਲਕਾਂ ਦੇ ਨਾਲ ਜਿਹੜਾ ਆ ਆਪਣੀ ਜਿਹੜੀ ਆ ਜਿਹੜਾ ਲੈਣ ਦੇਣ ਆ ਉਹ ਬਹੁਤ ਵਧੀਆ ਕਰ ਲੈਂਦਾ ਹੈਗਾ ਆ। ਉਹਦੇ ਵਿੱਚ ਇੱਕ ਮੁਸ਼ਕਿਲ ਜ਼ਰੂਰ ਆ ਨਾ ਵੀ ਅਮਰੀਕਾ ਜਿਹੜਾ ਆ ਕੰਜ਼ਿਊਮਰ ਮੁਲਕ ਆ, ਚੀਜ਼ਾਂ ਚਲੋ ਬਣਾਉਂਦੇ ਨੇ ਪਰ ਘੱਟ ਬਣਾਉਂਦੇ ਨੇ, ਬਾਹਰ ਘੱਟ ਚੀਜ਼ਾਂ ਜਿਹੜੀਆਂ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੀਆਂ ਜਾਂਦੀਆਂ ਨੇ, ਕਿਉਂਕਿ ਚਾਈਨਾ ਦੇ ਲਈ ਤਾਂ ਇੱਕ ਡੰਪਿੰਗ ਗਰਾਊਂਡ ਆ ਅਮਰੀਕਾ, ਕਿਉਂਕਿ ਸਾਰੇ ਲੋਕ ਇਸ ਦੇ ਵਿੱਚ ਇਨਵੋਲਵ ਨੇ 100%। ਕਈ ਚੀਜ਼ਾਂ ਆਪਾਂ ਲੈ ਕੇ ਵਰਤਦੇ ਹੈ ਨਹੀਂ, ਉੱਦਾਂ ਹੀ ਜਿਹੜੇ ਉਹ ਲਈ ਜਾਂਦੇ ਆ। ਸੋ ਉਸੇ ਚੀਜ਼ ਦਾ ਜਿਹੜਾ ਉਹ ਫਾਇਦਾ ਉਠਾਉਂਦੇ। ਆਪਾਂ ਕਿਤੇ ਸੇਲ ਲੱਗੀ ਹੋਵੇ, ਕਿਤੇ ਕੁਛ ਹੋਵੇ, ਅਤੇ ਕਹਿੰਦੇ ਵੀ ਜੇ ਅੱਜ ਨਾ ਕੁਛ ਡਾਲਰ ਖਰਚੇ ਤਾਂ ਫਿਰ ਪਤਾ ਨਹੀਂ ਕੱਲ੍ਹ ਨੂੰ ਜਿਹੜਾ ਆ ਕੀ ਹੋ ਜਾਣਾ ਆ। ਸੋ ਆਪਾਂ ਬਹੁਤ ਜਿਹੜੀਆਂ ਚੀਜ਼ਾਂ ਲੈ ਕੇ ਜਿਹੜੀਆਂ ਸੁੱਟਦੇ ਰਹਿੰਦੇ ਆ। ਸੋ ਉਸੇ ਚੀਜ਼ ਦਾ ਜਿਹੜੇ ਬਹੁਤ ਸਾਰੇ ਮੁਲਕ, ਇਕੱਲਾ ਚਾਈਨਾ ਹੀ ਨਹੀਂ, ਹੋਰ ਵੀ ਬਹੁਤ ਸਾਰੇ ਮੁਲਕ ਜਿਹੜੇ ਇੱਧਰ ਨੂੰ ਉਹ ਚੀਜ਼ਾਂ ਕਰਦੇ ਨੇ, ਅਤੇ ਉਹਨਾਂ ਦੇ ਉੱਤੇ ਅਸਰ ਇਸੇ ਕਰਕੇ ਪੈਣਾ ਆ ਵੀ ਜੇ ਇੱਥੇ ਅਗਲਾ ਕੰਜ਼ਿਊਮ ਕਰਨ ਵਾਲਾ, ਖਪਤ ਕਰਨ ਵਾਲਾ ਹੀ ਨਹੀਂ ਹੋਊਗਾ ਤਾਂ ਉਹਨਾਂ ਨੇ ਫਿਰ ਜਿਹੜਾ ਉੱਥੇ ਕਰਨਾ ਕੀ ਹੈਗਾ ਆ। ਸੋ ਅਸਰ ਜਿਹੜਾ ਆ ਡਾਢਾ ਜਿਹੜਾ ਉਹ ਇਸ ਦੇ ਨਾਲ ਪੈ ਸਕਦਾ ਆ। ਸੋ ਹੋਪਫੁਲੀ ਜਿਹੜਾ ਟਰੇਡ ਡੀਲ ਆ ਕੋਈ ਕਿਸੇ ਪਾਸੇ ਜਿਹੜੀ ਉਹ ਲੱਗੇ, ਕਿਉਂਕਿ ਚਾਈਨਾ ਵੀ ਬਹੁਤਾ ਚਿਰ ਜਿਹੜਾ ਇਸ ਲੜਾਈ ਦੇ ਵਿੱਚ ਅੱਗੇ ਜਿਹੜਾ ਆ ਉਹ ਨਹੀਂ ਰਹਿ ਸਕਦਾ, ਕਿਉਂਕਿ ਉੱਥੇ ਪਾਪੂਲੇਸ਼ਨ ਜਿੰਨੀ ਕੁ ਜ਼ਿਆਦਾ ਹੈ, ਜਿੰਨੇ ਕੁ ਉੱਥੇ ਕਾਮੇ ਜਿਹੜੇ ਲੱਗੇ ਹੋਏ ਆ ਨਾ ਚੀਜ਼ਾਂ ਬਣਾਉਣ ਦੇ ਵਿੱਚ, ਅਤੇ ਜੇ ਇੱਧਰ ਖਪਤ ਘੱਟਦੀ ਆ ਮਹਿੰਗਾ ਹੋਣ ਕਰਕੇ, ਉੱਧਰ ਫਿਰ ਕੰਪਨੀਆਂ ਬੰਦ ਹੋਣਗੀਆਂ, ਉੱਥੇ ਅੰਦਰ ਵੀ ਹਾਹਾਕਾਰ ਜਿਹੜੀ ਆ ਉੱਧਰ ਮਚੂਗੀ। ਸੋ ਅਰਜਨਟੀਨਾ ਦੇ ਵਿੱਚ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਮੁਲਾਕਾਤ ਚਾਈਨਾ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹਨਾਂ ਦੇ ਨਾਲ ਹੋਣ ਦੀਆਂ ਸੰਭਾਵਨਾਵਾਂ
ਬਣ ਰਹੀਆਂ ਨੇ ਤੇ G20 ਜਿਹੜੀ ਸਮਿਟ ਹੋਣੀ ਆ ਉਸ ਦੇ ਵਿੱਚ ਤੇ ਹੋਪਫੁਲੀ ਜਿਹੜੀ ਉੱਥੇ ਕਿਸੇ ਇੱਧਰ ਟ੍ਰੇਡ ਡੀਲ ਜਿਹੜੀ ਟ੍ਰੇਡ ਵਾਰ ਆ ਉਹ ਟ੍ਰੇਡ ਡੀਲ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਬਦਲੇ ਤੇ ਸਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਜਿਹੜਾ ਸੁੱਖ ਦਾ ਸਾਹ ਜਿਹੜਾ ਆ ਉਹ ਫਿਰ ਆਊਗਾ ਜੀ। ਸੋ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਡੇ ਨਾਲ ਜੀ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨੀ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨੀ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦੋ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ, ਜਿਨ੍ਹਾਂ ਨੂੰ ਤਜਰਬਾ ਹੈ 11 ਸਾਲ ਦਾ। ਸੈਕਰਾਮੈਂਟੋ, ਸਨ ਵਾਕਿਨ, ਐਲਡੋਰਾਡੋ, ਯੋਲੋ ਅਤੇ ਪਲੇਸਰ ਕਾਉਂਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀਆਂ ਖਰੀਦਣ ਜਾਂ ਵੇਚਣ ਲਈ ਗੱਲ ਕਰ ਸਕਦੇ ਹੋ ਪ੍ਰਭਜੋਤ ਸਿੰਘ WST ਪ੍ਰਾਪਰਟੀਜ਼ ਇੰਕ ਵਾਲਿਆਂ ਨਾਲ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 9169268000 916 926 8000 DRE ਨੰਬਰ 02017889। ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ। ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਆਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ, ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 6862664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ, ਐਲਗਰੋਵ, ਕੈਲੀਫੋਰਨੀਆ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ ਸਰੋਤਿਓ। ਜਿਹੜੇ US ਦੇ ਵਿੱਚ ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆਏ ਹਾਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ 7000 ਦੇ ਕਰੀਬ ਜਿਹੜੇ ਟਰੂਪਸ ਸੀਗੇ ਉਹਨਾਂ ਨੂੰ ਆਰਡਰ ਕੀਤਾ ਆ ਬਾਰਡਰ ਦੇ ਉੱਤੇ। ਅਤੇ ਉਹ ਜਿਹੜੇ ਟਰੂਪਸ ਆ ਉਹਨਾਂ ਨੇ ਹੁਣ ਰੇਜ਼ਰ ਵਾਇਰਸ ਜਿਹੜੀਆਂ ਹੁੰਦੀਆਂ ਤਿੱਖੀਆਂ ਤਿੱਖੀਆਂ ਤਾਰਾਂ, ਉਹ ਕੰਡਿਆਲੀ ਤਾਰ ਜਿਹੜੀ ਆ ਬਾਰਡਰ ਦੇ ਉੱਤੇ ਲਾਣੀ ਸ਼ੁਰੂ ਕਰ ਦਿੱਤੀ ਹੈਗੀ ਆ। $145 ਮਿਲੀਅਨ ਦੇ ਕਰੀਬ ਜਿਹੜਾ ਆ ਕੰਧ ਬਣਾਉਣ ਦਾ ਜਿਹੜਾ ਮਨੀ ਆ ਉਹ ਵੀ ਜਿਹੜਾ ਦਿੱਤਾ ਗਿਆ ਹੈਗਾ ਆ ਬਾਰਡਰ ਪੈਟਰੋਲ ਨੂੰ। ਸੋ ਉੱਥੇ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ ਅਤੇ ਮੇਰੇ ਖਿਆਲ ਨਾਲ ਆਰਮੀ ਦੇ ਵੀ ਕਾਫੀ ਲੋਕ ਜਿਹੜੇ ਆ ਉੱਥੇ ਪਹੁੰਚ ਗਏ ਆ। ਹਾਲਾਂਕਿ ਉਹਨਾਂ ਨੇ ਆਰਮੀ ਦਾ ਕੋਈ ਵੀ ਕਹਿੰਦੇ ਫੰਕਸ਼ਨ ਇਹ ਨਹੀਂ ਹੋਊਗਾ ਵੀ ਕਿਸੇ ਨੂੰ ਕਿਸੇ 'ਤੇ ਸ਼ੂਟ ਕਰਨਾ ਜਾਂ ਕਿਸੇ ਨੂੰ ਫੜਨਾ। ਸੋ ਉਹ ਜਿਹੜੀ ਆ ਬਾਰਡਰ ਪੈਟਰੋਲ ਆ, ਕਸਟਮ ਬਾਰਡਰ ਪੈਟਰੋਲ ਵਾਲੇ, ਉਹਨਾਂ ਦੀ ਜਿਹੜੀ ਇਹ ਹੈਲਪ ਕਰਨਗੇ। ਅਤੇ ਜਿੱਥੇ ਜ਼ਿਆਦਾ ਚਾਂਸ ਹੈਗੇ ਆ, ਜਿੱਥੋਂ ਦੀ ਬਹੁਤ ਸਾਰੇ ਲੋਕ ਜਿਹੜੇ ਅਨਡਾਕੂਮੈਂਟਡ ਹੈਗੇ ਆ ਉਹ ਐਂਟਰ ਕਰਦੇ ਆ, ਉਸ ਏਰੀਏ 'ਚ ਜਿਹੜੀਆਂ ਆ ਇਹ ਕੰਡਿਆਲੀ ਤਾਰ ਜ਼ਿਆਦਾ ਲਾਈ ਜਾਊਗੀ। 5000 ਦੇ ਕਰੀਬ ਜਿਹੜੇ ਕਹਿੰਦੇ ਉਹ ਬਾਰਡਰ ਦੇ ਉੱਤੇ ਪਹਿਲਾਂ ਜਾਣਗੇ ਪੈਂਟਾਗਨ ਵੱਲੋਂ, ਅਤੇ 2700 ਦੇ ਕਰੀਬ ਜਿਹੜੇ ਆ ਫੌਜੀ ਉਹ ਟੈਕਸਸ ਦੇ ਵਿੱਚ, 1200 ਦੇ ਕਰੀਬ ਐਰੀਜ਼ੋਨਾ ਦੇ ਵਿੱਚ, ਅਤੇ 1100 ਦੇ ਕਰੀਬ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਲਾਏ ਜਾਣਗੇ। ਅਤੇ ਟੋਟਲੀ ਜਿਹੜਾ ਆ ਉਹ 8000 ਦੇ ਕਰੀਬ ਜਿਹੜੇ ਇਹ ਫੌਜੀ ਬਣਦੇ ਹੈਗੇ ਆ। ਇਹ ਹੈਗੇ ਐਕਸਟਰਾ, ਪਹਿਲਾਂ ਬਾਰਡਰ ਪੈਟਰੋਲ ਆਲਰੇਡੀ ਏਜੰਟਸ ਹੈਗੇ ਆ ਅਤੇ ਇਹ ਐਕਸਟਰਾ ਜਿਹੜੇ ਫੌਜੀ ਆ ਉਹ ਬਾਰਡਰ 'ਤੇ ਲਾਏ ਜਾ ਰਹੇ ਆ। ਜੀ ਜੀ। ਵੋਟਿੰਗ ਦੀ ਜੇ ਹਰਜੋਤ ਸਿੰਘ ਜੀ ਆਪਾਂ ਫਿਰ ਗੱਲ ਕਰਦੇ ਜਾਈਏ ਤਾਂ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜੀ ਇਸ ਵਾਰ ਕਹਿੰਦੇ ਅਰਲੀ ਵੋਟਿੰਗ ਜਿਹੜੀ ਆ ਉਹ ਦੇਖੀ ਗਈ ਆ। ਕਈ ਜਗ੍ਹਾ ਦੇ ਉੱਤੇ ਤਾਂ ਚਲੋ ਫਿਰ ਵੀ ਜਿਹੜੀ ਘੱਟ ਹੈਗੀ, ਪਰ ਫਿਰ ਵੀ ਬੈਟਰ ਫਿਗਰਸ ਕਹਿੰਦੇ ਆ ਦੇਖਣ ਨੂੰ ਮਿਲ ਰਹੇ ਨੇ। ਸੋ ਇੱਕ ਚੰਗੀ ਗੱਲ ਹੈਗੀ ਆ। ਫਸਟ ਟਾਈਮ ਵੋਟਰ ਵੀ ਕਾਫੀ ਇਸ ਵਾਰ ਜ਼ਿਆਦਾ ਨੇ, ਨਵੇਂ ਜਿਹੜੇ ਬਣੇ ਨੇ, ਖਾਸ ਕਰਕੇ ਜਿਹੜੀਆਂ ਸਕੂਲ ਸ਼ੂਟਿੰਗਸ ਹੋਣ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜਿਹੜੇ 18 ਸਾਲ ਦੀ ਦਹਲੀਜ਼ ਦੇ ਉੱਤੇ ਹੈਗੇ ਨੇ ਜਾਂ ਉਹ ਹੋ ਗਏ ਨੇ 18 ਸਾਲਾਂ ਦੇ, ਉਹਨਾਂ ਨੇ ਆਪਣੀਆਂ ਵੋਟਾਂ ਜਿਹੜੀਆਂ ਆ ਉਹ ਬਣਾਈਆਂ ਨੇ। ਸੋ ਦੇਖਦੇ ਹਾਂ ਇਸ ਦੇ ਨਾਲ ਕੀ ਹੋਊਗਾ। ਬਾਕੀ ਜਿਹੜੀ ਇਹ ਹੁਣ ਬਾਰਡਰ ਫੈਂਸ ਜਿਹੜੀ ਆ ਰਾਸ਼ਟਰਪਤੀ ਟਰੰਪ ਨੇ ਬਣਾਉਣੀ ਆ, ਉਹ ਵੀ ਆਪਣੇ ਵੋਟਰਸ ਨੂੰ ਜਿਹੜੀ ਆ ਉਹ ਉਤਸ਼ਾਹਿਤ ਕਰੇਗੀ। ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਉੱਧਰ ਕੰਮ ਆਲਰੇਡੀ ਉਹਨਾਂ ਨੇ ਸ਼ੁਰੂ ਕਰਤਾ ਹੈ ਫੈਂਸ ਬਣਾਉਣ ਦਾ, ਅਤੇ ਦੇਖਦੇ ਹਾਂ ਉਸ ਦੇ ਵਿੱਚ ਜਿਹੜਾ ਕੀ ਕੁਛ ਜਿਹੜਾ ਉਹ ਬਣੂਗਾ। ਸੋ ਨਵੇਂ ਤੋਂ ਨਵੇਂ ਵੋਟਰ ਜਿਹੜੇ ਆ ਉਹ ਵੀ ਜੁੜ ਰਹੇ ਨੇ, ਪੁਰਾਣੇ ਵੋਟਰ ਆ ਉਹ ਵੀ ਤਤਪਰ ਨੇ ਵੀ ਆਪਾਂ ਇਸ ਦੇ ਵਿੱਚ ਆਈਏ। ਅਤੇ ਪਰ ਇੱਕ ਚੀਜ਼ ਜਿਹੜੀ ਹਮੇਸ਼ਾ ਮਾੜੀ ਕਿਤੇ ਨਾ ਕਿਤੇ ਮਿਡ ਟਰਮ ਇਲੈਕਸ਼ਨ ਦੇ ਵਿੱਚ ਦੇਖੀ ਜਾਂਦੀ ਆ ਵੀ ਇੱਥੇ ਦਾ ਜਿਹੜਾ ਟਰਨ ਆਊਟ ਆ ਬਹੁਤ ਘੱਟ, 40% ਦੇ ਕਰੀਬ, 40 ਕਹਿੰਦੇ 2014 ਦੇ ਵਿੱਚ ਸਭ ਤੋਂ ਘੱਟ ਜਿਹੜਾ ਟਰਨ ਆਊਟ ਜਿਹੜਾ ਉਹ ਦੇਖਿਆ ਗਿਆ ਸੀਗਾ ਜਦੋਂ ਤੋਂ ਸੈਂਸਸ ਬਿਊਰੋ ਨੇ ਜਿਹੜੇ ਇਹਨਾਂ ਨੂੰ ਆંકੜੇ ਜਿਹੜੇ ਆ ਇਕੱਠੇ ਕਰਨੇ ਸ਼ੁਰੂ ਕੀਤੇ ਸੀ, 41.9%। ਸੋ ਪਲੀਜ਼ ਇਹ ਆંકੜਿਆਂ ਨੂੰ ਜਿਹੜਾ ਵਧਾਇਆ ਜਾਵੇ। ਇੱਕ ਚੀਜ਼ ਹੋਰ ਹੁੰਦੀ ਆ ਹਰਜੋਤ ਸਿੰਘ ਜੀ ਵੀ ਜੇ 2% ਵੀ ਵੱਧ ਹੋ ਜਾਵੇ ਤਾਂ ਫਿਰ ਕਹਿੰਦੇ ਵੀ ਲੋਕ ਉਹ ਲੈ ਵੀ ਬਹੁਤ ਜਿਹੜਾ ਘਰਾਂ ਦੇ ਵਿੱਚੋਂ ਜਿਹੜੇ ਉਹ ਬਾਹਰ ਨਿਕਲ ਗਏ, ਉੱਦਾਂ 2% ਦੇਖਿਆ ਜਾਵੇ ਤਾਂ ਕੁਛ ਵੀ ਨਹੀਂ ਹੁੰਦਾ। ਅਤੇ ਜੇ 2% ਘੱਟ ਹੋ ਜਾਵੇ ਫਿਰ ਕਹਿੰਦੇ ਲੈ ਵੀ ਇਸ ਵਾਰ ਤਾਂ ਘਰੇ ਜਿਹੜੇ ਉਹ ਬੈਠੇ ਰਹਿ ਗਏ ਆ। ਆਲਮੋਸਟ ਹਮੇਸ਼ਾ ਹੀ ਪੂਰੇ ਅਮਰੀਕਾ ਦੇ ਲਈ ਮਿਡ ਟਰਮ ਦੇ ਵਿੱਚ 40 ਤੋਂ 45% ਤੱਕ ਜਿਹੜੇ ਲੋਕ ਆ ਉਹ ਫੈਸਲੇ ਨਿਰਣਾ ਜਿਹੜਾ ਆ ਉਹ ਕਰਦੇ ਆ। ਸੋ ਤੁਸੀਂ ਉਹਨਾਂ ਦੇ ਵਿੱਚੋਂ ਹੋਣੇ ਚਾਹੀਦੇ ਆ ਵੀ ਜਿਹੜਾ ਵੀ ਬੰਦਾ ਫੈਸਲਾ ਕਰ ਰਿਹਾ ਜਿਹੜੀ ਵੀ ਪਾਲਿਸੀ ਦੇ ਉੱਤੇ, ਜਿੰਨੇ ਪਾਲਿਸੀਆਂ ਬਾਅਦ ਦੇ ਵਿੱਚ ਘੜਨੀਆਂ ਆ ਬਣਾਉਣੀਆਂ ਆ, ਵੀ ਤੁਸੀਂ ਜਿਹੜੇ ਉਹ ਬੰਦੇ ਚੁਣੇ ਹੋਏ ਹੋਣੇ ਚਾਹੀਦੇ ਆ। ਅਤੇ ਆਪਣੇ ਲਈ ਤਾਂ ਬਹੁਤ ਅਹਿਮ ਆ ਵੀ ਆਪਾਂ ਜਿੰਨਾ ਰੌਲਾ ਪਾ ਰਹੇ ਹਾਂ, ਜਿੱਦਾਂ AB 3179 ਦਾ ਕਿੰਨਾ ਆਪਾਂ ਦੇਖੋ ਜ਼ੋਰ ਲਾਇਆ, ਇਨ ਦੀ ਐਂਡ ਗਵਰਨਰ ਜੈਰੀ ਬਰਾਊਨ ਨੇ ਉਸ ਨੂੰ ਰਿਜੈਕਟ ਕਰ ਦਿੱਤਾ, ਵੀਟੋ ਕਰ ਦਿੱਤਾ ਉਸ ਬਿੱਲ ਨੂੰ ਵੀ ਪੰਜਾਬੀਆਂ ਦੇ ਲਈ ਜਿਹੜੀ ਸਹੂਲਤ ਜਿਹੜੀ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਉਸਨੇ ਰੋਕਿਆ। ਸੋ ਪਲੀਜ਼ ਇੱਦਾਂ ਦੇ ਬੰਦੇ ਜਿਹੜੇ ਆਪਾਂ ਨੂੰ ਉਹ ਚੁਣ ਕੇ ਅੱਗੇ ਲਿਆਉਣੇ ਚਾਹੀਦੇ ਆ, ਜਿਹੜੀ ਆਪਣੀਆਂ ਕਮਿਊਨਿਟੀ ਦੀਆਂ ਲੋੜਾਂ ਨੂੰ, ਮੰਗਾਂ ਨੂੰ ਜਿਹੜੀਆਂ ਉਹ ਸਮਝਣ, ਵੱਧ ਤੋਂ ਵੱਧ ਵੋਟ ਪਾਉਂਗੇ ਅਤੇ ਉਹ ਜਿਹੜਾ ਇੱਕ 3% ਥ੍ਰੈਸ਼ ਹੋਲਡ ਦਾ ਜਿਹੜਾ ਇੱਕ ਆંકੜਾ ਹੈਗਾ ਆ ਉਹ ਤਾਂ ਹੀ ਪਾਰ ਕੀਤਾ ਜਾਊਗਾ ਜੇ ਆਪਾਂ ਹਰ ਇੱਕ ਪ੍ਰੀਸਿੰਕਟ ਦੇ ਵਿੱਚ ਜਿੱਥੇ ਜਿੱਥੇ ਆਪਾਂ ਰਹਿੰਦੇ ਹਾਂ ਵੀ ਆਪਾਂ ਨੂੰ ਪਤਾ ਵੀ ਇੰਨੇ % ਤੋਂ ਵੱਧ ਤਾਂ ਆਪਾਂ ਉੱਥੇ ਰਜਿਸਟਰਡ ਵੋਟਰ ਜਿਹੜੇ ਹੈਗੇ ਆ ਵੀ ਉਹ ਸਾਰੇ ਦੇ ਸਾਰੇ ਜਾਣੇ ਜਿਹੜੇ ਆ ਉਹ ਵੋਟਾਂ
ਪਾਉਣ ਤੇ ਕਨਫਿਊਜ਼ਨ ਜਿੱਦਾਂ ਆਪਾਂ ਪਹਿਲੋਂ ਵੀ ਟਰਾਈ ਹਰਜੋਤ ਸਿੰਘ ਜੀ ਕਰ ਰਹੇ ਸੀਗੇ ਜੀ ਵੀ ਕਈ ਜਗ੍ਹਾ ਦੇ ਉੱਤੇ ਆਪਣੇ ਅਜੇ ਵੋਟਰਸ ਨੂੰ ਕਿਤੇ ਇਹ ਨਾ ਭੁਲੇਖਾ ਹੋਵੇ ਵੀ ਇੱਕੋ ਦੇ ਲਈ ਜਿਹੜੇ ਪੰਜਾਬੀ ਜਿਹੜੇ ਉਹ ਲੜੀ ਜਾ ਰਹੇ ਨੇ, ਸਾਰਿਆਂ ਦੀਆਂ ਵੱਖੋ ਵੱਖਰੀਆਂ ਜਿਹੜੀਆਂ ਆ ਉਹ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਯੂਬਾ ਸਿਟੀ ਦੇ ਵਿੱਚ ਉਹ ਲੜ ਰਹੇ ਨੇ। ਸੋ ਕਈ ਲੋਕ ਇਹ ਸੋਚਦੇ ਆ ਵੀ ਖਰੇ ਯਾਰ ਮੇਰੇ ਨਾਲ ਵੋਟ ਪਾਉਣ ਨਾਲ ਕੀ ਫਰਕ ਪੈਣਾ ਹੈਗਾ ਆ। ਕਹਿੰਦੇ ਵੀ ਐਵਰੀ ਸਿੰਗਲ ਵੋਟ, ਇੱਕ ਵੋਟ ਵੀ ਜਿਹੜੀ ਆ ਇਹ ਮੈਟਰ ਕਰਦੀ ਹੈਗੀ ਆ। 1942 ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਅਮਰੀਕਨ ਸੀਗੇ ਉਹਨਾਂ ਨੇ ਵੋਟ ਨਹੀਂ ਪਾਈ ਕਿਉਂਕਿ ਦੇ ਵਰ ਫਾਈਟਿੰਗ ਫॉर World War II। ਉਹ ਤੋਂ ਬਾਅਦ ਕਹਿੰਦੇ ਜੀ ਅੱਜ ਕੱਲ੍ਹ ਜੇ ਕਈ ਵਾਰੀ ਜਿਹੜੇ ਯੰਗ ਜਨਰੇਸ਼ਨ ਆ ਉਹਨਾਂ ਨੂੰ ਪੁੱਛਿਆ ਜਾਵੇ, ਉਹ ਕਹਿੰਦੇ ਵੀ ਆਈ ਫੀਲ ਲਾਈਕ ਮਾਈ ਵੋਇਸ ਡਜ਼ ਨੋਟ ਮੈਟਰ। ਵੀ ਇਹ ਇੱਕ ਪਰ ਇਹ ਬਹੁਤ ਮਾੜੀ ਗੱਲ ਆ। ਸਿੰਗਲ ਵੋਟ ਵੀ ਜਿਹੜੀ ਆ ਇਹ ਜਿਹੜੀ ਮੈਟਰ ਕਰਦੀ ਹੈਗੀ। 2018 ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਜਿਹੜੀ ਆ ਜੀ ਬਾਲਟੀਮੋਰ ਕਾਉਂਟੀ ਆ, ਉਹਦੇ ਜਿਹੜੇ ਐਗਜ਼ੀਕਿਊਟਿਵ ਸੀ ਉਹਨਾਂ ਨੇ ਸਿਰਫ 17 ਵੋਟਾਂ ਦੇ ਨਾਲ ਇਹ ਡਿਸਾਈਡ ਕੀਤਾ ਸੀ। ਇਸੇ ਤਰ੍ਹਾਂ ਵਰਜੀਨੀਆ ਹਾਊਸ ਆਫ ਡੈਲੀਗੇਟਸ ਦੀ ਰੇਸ ਇੱਕ ਟਾਈ ਐਂਡ ਅਪ ਹੋ ਗਈ, 23,000 ਵੋਟਾਂ ਮਿਲੀਆਂ। ਫਿਰ ਉਹਨਾਂ ਨੇ ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਜਿਹੜੀ ਪਰਚੀ ਪਾ ਕੇ ਇੱਕ ਜਿਹੜੇ ਬਾਲ ਦੇ ਵਿੱਚ ਵੀ ਕੱਢੀ ਵੇ ਬੰਦਾ ਜਿਹੜਾ ਉਹਨੇ ਡਿਸਾਈਡ ਕੀਤਾ। ਸੋ ਲੋਟਰੀ ਹੋਈ ਗੱਡੀ ਫਿਰ ਤਾਂ। ਹਾਂਜੀ। ਸੋ ਵਰਮੌਂਟ ਦੇ ਵਿੱਚ 2016 ਦੇ ਵਿੱਚ ਸਟੇਟ ਸੈਨੇਟ ਜਿਹੜੀ ਡੈਮੋਕ੍ਰੈਟਿਕ ਪ੍ਰਾਇਮਰੀ ਸੀ ਉਹ ਸਿਰਫ ਇੱਕ ਸਿੰਗਲ ਵੋਟ ਦੇ ਨਾਲ ਡਿਸਾਈਡ ਹੋਈ ਸੀ। ਇੱਕ ਵੋਟ ਨਾਲ 7400 ਵੋਟ ਪਈਆਂ ਸੀਗੀਆਂ। ਇਦਾਂ ਕਿਦਾਂ ਕੋਈ ਕਹਿ ਸਕਦਾ ਵੀ ਕਿਹਦੀ ਵੋਟ ਮੈਟਰ ਨਹੀਂ ਕਰਦੀ। ਇੱਕ ਵੋਟ ਦਾ ਵੀ ਜਿਹੜਾ ਇਹ ਫਰਕ ਪੈਂਦਾ ਹੈਗਾ। ਤੇ 2016 ਚ ਕਹਿੰਦੇ ਇੱਕ ਨਿਊ ਮੈਕਸੀਕੋ ਸਟੇਟ ਹਾਊਸ ਦੀ ਸੀਟ ਸਿਰਫ 2 ਵੋਟਾਂ ਦੇ ਨਾਲ ਡਿਸਾਈਡ ਹੋਈ ਸੀ ਤੇ 14,000 ਲੋਕਾਂ ਨੇ ਜਿਹੜੀਆਂ ਉੱਥੇ ਵੋਟਾਂ ਪਾਈਆਂ ਸੀਗੀਆਂ। ਸੋ ਇਹ ਬਹੁਤ ਜ਼ਿਆਦਾ ਜਿਹੜਾ ਅਸਰ ਪੈਂਦਾ ਹੈਗਾ। ਵਾਇਓਮਿੰਗ ਦੇ ਵਿੱਚ ਹਾਊਸ ਦੇ GOP ਪ੍ਰਾਇਮਰੀ 'ਚ ਸਿਰਫ ਇੱਕ ਵੋਟ ਦਾ ਜਿਹੜਾ ਫਰਕ ਸੀਗਾ। ਸੋ ਇੱਕ ਵੋਟ ਜਿਹੜੀ ਆ ਇਹ ਟਾਈ ਕਰਦੀ ਹੈਗੀ ਆ, ਇਹ ਮੈਟਰ ਕਰਦੀ ਹੈਗੀ ਆ। ਸੋ ਪਲੀਜ਼ ਜਿਹੜਾ ਰਜਿਸਟਰ ਹੋਇਆ ਆ ਉਹ ਵੋਟ ਜ਼ਰੂਰ ਪਾਓ ਕਿਉਂਕਿ ਇਹ ਜਿਹੜਾ ਇਹਨੂੰ ਤੁਹਾਡਾ ਜਿਹੜਾ ਭਵਿੱਖ ਆ ਇਹ ਦੱਸਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ। ਆਪਾਂ ਅਵੇਅਰਨੈਸ ਵੀ ਬਹੁਤ ਹੋਈ ਹੈਗੀ ਆ ਲੋਕਾਂ ਦੇ ਵਿੱਚ, ਪਰ ਇਹਨੂੰ ਲਾਈਟਲੀ ਨਾ ਲਓ ਕਿਉਂਕਿ ਜਿਹੜੇ ਮੇਨ ਜਿਹੜੀ ਇਲੈਕਸ਼ਨ ਆ ਆਪਾਂ ਸਟਿਲ ਪਿਛਲੇ ਸਮਿਆਂ 'ਚ ਕਹਿੰਦੇ ਆਏ ਹੈਗੇ ਆ 3-4 ਮੇਨ ਇਸ਼ੂ ਆ ਜਿਨ੍ਹਾਂ ਦੇ ਉੱਤੇ ਇਲੈਕਸ਼ਨ ਬੇਸਡ ਹੈਗੀ ਆ। ਪਹਿਲਾਂ ਤਾਂ ਹੈਲਥ ਕੇਅਰ ਦਾ ਇਸ਼ੂ ਆ। ਸੋ ਜੇ ਇਹ ਡਿਪੈਂਡ ਕਰਦਾ ਆ ਜੇ ਮੈਜੋਰਟੀ ਜਿਹੜੀ ਆ ਹਾਊਸ 'ਚ ਹੀ ਸੈਨੇਟ ਵਿੱਚ ਵੀ ਤੇ ਪ੍ਰੈਜ਼ੀਡੈਂਟ ਵੀ ਤੇ ਨਾਲ ਸੁਪਰੀਮ ਕੋਰਟ ਵੀ ਪ੍ਰੋ ਰਿਪਬਲਿਕਨ ਆ ਤੇ ਇਹਦੇ ਤੇ ਇਫੈਕਟ ਪੈ ਸਕਦਾ। ਅਵਾਮਾ ਕੇਅਰ ਜਿਹੜੀ ਇਹ ਖਤਮ ਵੀ ਹੋ ਸਕਦੀ ਹੈਗੀ ਆ। ਦੂਸਰੇ ਪਾਸੇ ਇਮੀਗ੍ਰੇਸ਼ਨ ਦਾ ਮੇਨ ਮੁੱਦਾ ਹੈਗਾ ਆ। ਡੈਮੋਕ੍ਰੇਟ ਬੜੇ ਲਾਈਟਲੀ ਲੈ ਰਹੇ ਆ ਤੇ ਲੋਕ ਇਸ ਮੁੱਦੇ ਤੇ ਅਪਸੈਟ ਬਹੁਤ ਆ ਵੀ ਜਿਹੜੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਬੰਦੇ ਆ ਉਹ ਬਾਰਡਰ ਤੋਂ ਕ੍ਰਾਸ ਕਰ ਰਹੇ ਆ ਜਾਂ ਜਿਹੜੇ ਲੀਗਲੀ ਵੀਜ਼ਾ ਲੈ ਕੇ ਵਿਜ਼ਟਰ ਵੀਜ਼ਾ ਆ ਜਾਂਦੇ ਵਾਪਸ ਨਹੀਂ ਜਾਂਦੇ, ਉਹਨਾਂ ਦੀ ਗਿਣਤੀ ਬਹੁਤ ਵੱਡੀ ਆ USA ਦੇ ਵਿੱਚ। ਸੋ ਉਹ ਜਿਹੜੇ ਵਾਈਟ ਵੋਟਰਸ ਆ ਉਹ ਉਧਰ ਨੂੰ ਸਟਰੋਂਗ ਹੋ ਰਿਹਾ। ਸੋ ਹੈਲਥ ਕੇਅਰ, ਇਮੀਗ੍ਰੇਸ਼ਨ, ਜੌਬਸ, ਇਕੋਨਮੀ ਬੜੀ ਸਟਰੋਂਗ ਚੱਲ ਰਹੀ ਹੈਗੀ ਆ। ਸੋ ਇਹਦਾ ਜਿਹੜਾ ਅਸਰ ਕਿੱਧਰ ਜਾਂਦਾ ਆ ਇਹ ਵੀ ਡਿਪੈਂਡ ਕਰੂਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਟਾਕ ਬ੍ਰੋਕਰ ਕਹਿੰਦਾ ਸੀ ਵੀ ਚਾਈਨਾ ਦੇ ਨਾਲ ਕਿਸ ਤਰ੍ਹਾਂ ਦਾ ਰਿਲੇਸ਼ਨ ਹੋਊਗਾ। ਸੋ ਡਿਪੈਂਡ ਕਰਦਾ ਹੈਗਾ ਆ ਤੇ ਉਹ ਫਿਰ ਇਕੋਨਮੀ ਇੱਦਾਂ ਹੀ ਬੂਮ 'ਚ ਰਹਿੰਦੀ ਆ ਜਾਂ ਕਿਸੇ ਤਰ੍ਹਾਂ ਨਾਲ ਥੋੜ੍ਹੀ ਸਟਾਲ ਕਰਦੀ ਹੈਗੀ ਆ। ਸੋ ਇਮੀਗ੍ਰੇਸ਼ਨ, ਹੈਲਥ ਕੇਅਰ, ਜੌਬਸ ਇਹ ਜਿਹੜੇ ਟੌਪ ਇਸ਼ੂ ਹੈਗੇ ਆ ਆਉਣ ਵਾਲੇ ਸਮੇਂ 'ਚ ਮੈਟਰ ਕਰਨੇ ਆ। ਇਮੀਗ੍ਰੇਸ਼ਨ ਦੀ ਆਪਾਂ ਦੱਸਦੇ ਜਾਈਏ, ਪ੍ਰੈਜ਼ੀਡੈਂਟ ਟਰੰਪ ਨੇ ਬਹੁਤ ਵਾਰੀ ਕਿਹਾ ਆ ਵੀ ਮੈਂ ਚੇਂਜ ਕਰਨ ਜਾ ਰਿਹਾ ਆਉਣ ਵਾਲੇ ਸਮੇਂ 'ਚ ਮੇਬੀ ਮੈਰਿਟ ਬੇਸਡ ਇਮੀਗ੍ਰੇਸ਼ਨ ਸ਼ੁਰੂ ਕਰ ਦਈਏ, ਫੈਮਿਲੀ ਵੀਜ਼ਾ ਜਿਹੜਾ ਖਤਮ ਹੋ ਸਕਦਾ ਹੈਗਾ। ਆਪਾਂ ਦੇਖਦੇ ਕਿਸ ਤਰ੍ਹਾਂ ਹੁਣ ਇੱਕ ਐਪਲੀਕੇਸ਼ਨ ਵੀ ਕ੍ਰੀਏਟ ਕੀਤੀ ਗਈ ਹੈ। ਤੁਸੀਂ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਹੋ, ਉਹਦੇ 'ਚੋਂ ਕਾਲਮ ਐਡ ਕੀਤਾ ਗਿਆ ਵੀ ਤੁਸੀਂ ਕੋਈ ਪਬਲਿਕ ਅਸਿਸਟੈਂਸ ਤਾਂ ਨਹੀਂ ਲਈ, ਪਬਲਿਕ ਸਬਸਿਡੀ ਤਾਂ ਨਹੀਂ ਲਈ, ਇੱਦਾਂ ਸਿਟੀਜ਼ਨ ਨੂੰ ਹੋਊਗਾ। ਸੋ ਬਹੁਤ ਸਾਰੀਆਂ ਚੇਂਜਸ ਆਉਣੀਆਂ ਹੈਗੀਆਂ ਜਿਹੜੀਆਂ ਸਾਨੂੰ ਹੋ ਸਕਦਾ ਸਾਨੂੰ ਜਾਂ ਸਾਡੇ ਭੈਣਾਂ ਭਰਾਵਾਂ ਨੂੰ, ਮਿੱਤਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਜਿਹੜੀਆਂ ਅਫੈਕਟ ਕਰਨਗੀਆਂ ਆਉਣ ਵਾਲੇ 10, 20, 30, 40 ਸਾਲ ਤੱਕ। ਸੋ ਵੋਟ ਜ਼ਰੂਰ ਪਾਓ, ਚਾਹੇ ਤੁਸੀਂ ਜਿਹੜੇ ਮਰਜ਼ੀ ਹੱਕ 'ਚ, ਚਾਹੇ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਹੈਗੇ ਆ, ਨੋ ਮੈਟਰ ਵਟ, ਪਰ ਆਪਣੇ ਘੱਟੋ ਘੱਟ ਫਿਰ ਕੱਲ੍ਹ ਨੂੰ ਤੁਸੀਂ ਬਲੇਮ ਨਾ ਕਰੋ ਵੀ ਨਹੀਂ ਜੀ ਆਹ ਹੁਣ ਸਾਡੀ ਆ ਕੋਈ ਪਾਰਟੀ ਆਹ ਕਰ ਰਹੀ ਆ ਜਾਂ ਸਾਡਾ ਪ੍ਰੈਜ਼ੀਡੈਂਟ ਆਹ ਕਰ ਰਿਹਾ। ਜਦੋਂ ਤੁਸੀਂ ਪਾਰਟੀਸਪੇਟ ਹੀ ਨਹੀਂ ਕੀਤਾ ਤਾਂ ਫਿਰ ਤੁਹਾਡਾ ਫਿਰ ਹੱਕ ਨਹੀਂ ਬਣਦਾ ਹੈਗਾ। ਨਹੀਂ ਚਲੋ ਬਲੇਮ ਤੁਸੀਂ ਕਰੋ, ਨੋ ਡਾਊਟ ਜੇ ਕੋਈ ਮਾੜੀ ਚੀਜ਼ ਹੋ ਰਹੀ ਉਸ ਦੇ ਅਗੇਂਸਟ ਤਾਂ ਵਿਰੋਧ ਤਾਂ ਚਲੋ ਕਰਨਾ ਹੀ ਚਾਹੀਦਾ ਆ, ਪਰ ਹਾਂ ਪਾਰਟੀਸਪੇਟ ਜਿਹੜਾ ਆ ਵੋਟਿੰਗ ਦੇ ਵਿੱਚ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ। ਜਦੋਂ ਤੁਹਾਨੂੰ ਹੁਣ ਮੌਕਾ ਮਿਲਿਆ ਆ
ਤਾਂ ਉਸ ਦਾ ਤੁਹਾਨੂੰ ਇਸਤੇਮਾਲ ਕਰਨਾ ਚਾਹੀਦਾ ਆ। ਹੁਣ ਘਰੇ ਤੁਹਾਡੇ ਬੈਲਟ ਆ ਜਾਂਦੇ ਆ, ਸਾਰਾ ਕੁਛ ਤਾਂ ਉਹਨਾਂ ਨੇ ਤੁਹਾਨੂੰ ਸਹੂਲਤ ਜਿਹੜੀ ਉਹ ਦਿੱਤੀ ਹੋਈ ਆ। ਘਰਾਂ ਦੇ ਲਾਗੇ ਜਿਹੜੇ ਪੋਲਿੰਗ ਬੂਥ ਹੈਗੇ ਆ, ਅਤੇ ਨਾਲੇ ਕੋਈ ਤੁਹਾਨੂੰ ਕੰਪਨੀ ਵਾਲਾ ਕੋਈ ਕੰਮ ਵਾਲਾ ਰੋਕ ਨਹੀਂ ਸਕਦਾ ਜੇ ਤੁਸੀਂ ਵੋਟ ਪਾਉਣ ਦੇ ਲਈ ਜੇ ਤੁਸੀਂ ਜਾਣਾ ਆ। ਜੇ ਉਹ ਤੁਹਾਨੂੰ ਰੋਕਦੇ ਆ ਤਾਂ ਤੁਸੀਂ ਉਸ ਕੰਪਨੀ ਦੀ ਸ਼ਿਕਾਇਤ ਵੀ ਕਰ ਸਕਦੇ ਹੋ ਵੀ ਇਹਨਾਂ ਨੇ ਮੈਨੂੰ ਵੋਟ ਪਾਉਣ ਤੋਂ ਜਿਹੜਾ ਉਹ ਰੋਕਿਆ ਆ, ਅਤੇ ਉਹਦਾ ਬਹੁਤ ਸਖਤ ਨੋਟਿਸ ਜਿਹੜਾ ਉਹ ਲਿਆ ਜਾਂਦਾ ਆ ਵੀ ਜੇ ਕੋਈ ਕੰਪਨੀ ਜਾਂ ਤੁਹਾਨੂੰ ਜਿੱਥੇ ਤੁਸੀਂ ਕੰਮ ਕਰਦੇ ਹੋ ਉਹ ਤੁਹਾਨੂੰ ਵੋਟ ਪਾਉਣ ਤੋਂ ਜਾਣ ਤੋਂ ਜਿਹੜਾ ਉਹ ਰੋਕੇ। ਕਈ ਸਟੇਟਾਂ ਦੇ ਵਿੱਚ ਤਾਂ 2-2 ਘੰਟੇ ਦਾ ਪੇਡ ਟਾਈਮ ਆਫ ਆ ਵੋਟ ਪਾਉਣ ਦੇ ਲਈ ਹੈਗਾ। ਸ਼ਾਇਦ ਨਵਾਡਾ ਦੇ ਵਿੱਚ ਮੈਂ ਪੜ੍ਹ ਰਿਹਾ ਸੀ। ਬਿਲਕੁਲ। ਸੋ ਕਿਸੇ ਵੀ ਜਗ੍ਹਾ ਦੇ ਉੱਤੇ ਡੈਫੀਨੇਟਲੀ ਤੁਹਾਨੂੰ ਇੱਦਾਂ ਰੋਕ ਨਹੀਂ ਸਕਦੇ। ਸੋ ਇੱਕ ਸਾਡੇ ਕਾਲਰ ਨੇ ਵੋਟ ਦੀ ਕੀਮਤ ਦੇ ਲਈ ਦੱਸਿਆ, ਕਹਿੰਦੇ ਅਟਲ ਬਿਹਾਰੀ ਵਾਜਪੇਈ ਦੀ ਉਦੋਂ ਸਰਕਾਰ ਇੱਕ ਵੋਟ ਦੇ ਨਾਲ ਜਿਹੜੀ ਉਹ ਡਿੱਗ ਪਈ ਸੀ। ਸੋ ਵੋਟ ਦੀ ਕੀਮਤ ਤਾਂ ਬਹੁਤ ਹੈ, ਸਰਕਾਰਾਂ ਵੀ ਜਿਹੜੀਆਂ ਇੱਧਰ ਡਿੱਗ ਜਾਂਦੀਆਂ ਨੇ। ਬਾਕੀ ਪ੍ਰੋਪੋਜੀਸ਼ਨਾਂ ਦੇ ਵਿੱਚ ਸਾਡੇ ਕਾਲਰਸ ਕਈ ਪੁੱਛ ਰਹੇ ਸੀਗੇ ਵੀ ਜ਼ਰੂਰ ਮਾੜਾ ਜਿਹਾ ਦੱਸ ਦਿਓ। ਮੈਂ ਹੁਣੇ ਜਿਹੜੇ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਲਾਈਵ ਚੱਲ ਰਿਹਾ ਆ ਉਸ ਦੇ ਹੇਠਾਂ ਜਿਹੜੀਆਂ ਆ ਉਹ ਸਾਰੀਆਂ ਪੰਜਾਬੀ ਦੇ ਵਿੱਚ ਜਿਹੜੀਆਂ ਆ ਉਹ ਪਾ ਦਿੱਤੀਆਂ ਆ। ਕੱਲੇ ਦਾ ਐਕਸਪਲੇਨੇਸ਼ਨ ਵੀ ਜਿਹੜਾ ਉਹ ਪਾ ਦਿੱਤਾ ਆ। ਹੱਕ 'ਚ ਆ ਜਾਂ ਨਾ 'ਚ ਆ ਨਾ, ਉਹ ਪੰਜਾਬੀ 'ਚ ਆ। ਇੰਗਲਿਸ਼ ਤਾਂ ਤੁਸੀਂ ਕਿਤੋਂ ਵੀ ਸਰਚ ਕਰ ਲਓਗੇ ਤੁਸੀਂ ਗੂਗਲ 'ਤੇ ਪ੍ਰੋਪੋਜੀਸ਼ਨਾਂ। ਸੋ ਪੰਜਾਬੀ ਦੇ ਵਿੱਚ ਜਿਹੜੀਆਂ ਟਾਈਪ ਹੋਈਆਂ ਆ, ਲਿਖੀਆਂ ਹੋਈਆਂ ਜਿਹੜੀਆਂ ਤੁਸੀਂ ਪੜ੍ਹ ਸਕਦੇ ਆ ਤੇ ਡਿਸਾਈਡ ਕਰ ਸਕਦੇ। ਬਿਲਕੁਲ। ਜੇ ਉਹਦਾ ਥੋੜ੍ਹੀ ਜਿਹੀ ਮਾੜੀ ਜਿਹੜੀ ਆ ਆਪਾਂ ਜੇ ਝਲਕੀਆਂ ਜਿਹੜੀਆਂ ਉਹਦੀਆਂ ਦੇ ਜਾਈਏ। ਪ੍ਰੋਪੋਜੀਸ਼ਨ 1 ਜਿਹੜੀ ਆ ਕਿਫਾਇਤੀ ਦਰਾਂ ਉੱਤੇ ਰਿਹਾਇਸ਼ ਤੇ ਵਸੇਵੇ ਲਈ ਜਿਹੜੀ ਆ ਉਹ ਜਿਹੜਾ ਬੌਂਡ ਹੋਊਗਾ ਕੁਛ $1 ਬਿਲੀਅਨ ਦਾ ਆ। ਜਿਹੜੀ ਪ੍ਰੋਪੋਜੀਸ਼ਨ 2 ਆ ਉਹ ਬੇਘਰ ਜਿਹੜੇ ਹੋਮਲੈਸ ਜਿਹਨਾਂ ਨੂੰ ਕਿਹਾ ਜਾਂਦਾ ਬੇਘਰ ਲੋਕਾਂ ਦੀ ਰਿਹਾਇਸ਼ ਲਈ ਜਿਹੜਾ ਬਾਉਂਡ ਆ, ਜਿਸ ਦੇ ਵਿੱਚ ਵੈਟਰਨਸ ਦੇ ਲਈ ਵਿਸ਼ੇਸ਼ ਤੌਰ 'ਤੇ ਹੋਮ ਲੋਨਸ ਦਾ ਜਿਹੜਾ ਉਹ ਰੱਖਿਆ ਗਿਆ ਇਖਤਿਆਰ। ਪ੍ਰੋਪੋਜੀਸ਼ਨ 3 ਆ ਜਿਹੜਾ ਸੈਂਟਰਲ ਵੈਲੀ ਦੇ ਲਈ ਬੜਾ ਇੰਪੋਰਟੈਂਟ ਆ, ਖਾਸ ਕਰਕੇ ਕਿਸਾਨੀ ਦੇ ਨਾਲ ਅਤੇ ਹਰ ਇੱਕ ਚੀਜ਼ ਦੇ ਨਾਲ ਜਿਹੜੇ ਜੁੜੇ ਹੋਏ ਲੋਕਾਂ ਦੇ ਲਈ, ਕਿਉਂਕਿ ਜਿਹੜੇ ਪਾਣੀ ਦੀ ਸ਼ੁੱਧਤਾ ਸਪਲਾਈ ਅਤੇ ਉਹਦੇ ਬੁਨਿਆਦੀ ਢਾਂਚੇ ਦੇ ਲਈ ਤਕਰੀਬਨ $9 ਬਿਲੀਅਨ ਦਾ ਜਿਹੜਾ ਉਹ ਬੌਂਡ ਆ। ਪ੍ਰੋਪੋਜੀਸ਼ਨ 4 ਜਿਹੜਾ ਬੱਚਿਆਂ ਦੇ ਹਸਪਤਾਲਾਂ ਦੀ ਉਸਾਰੀ ਲਈ ਜਿਹੜਾ ਬੌਂਡ ਆ। ਪ੍ਰੋਪੋਜੀਸ਼ਨ 5 ਜਿਹੜਾ ਆ ਸੀਨੀਅਰ ਜਿਹੜੇ ਲੋਕ ਆ ਜਿਨ੍ਹਾਂ ਦੀ ਉਮਰ 55 ਸਾਲ ਤੋਂ ਵੱਧ ਆ ਅਤੇ ਉਹ ਪ੍ਰੋਪਰਟੀ ਟੈਕਸ ਦਾ ਜਿਹੜਾ ਟਰਾਂਸਫਰ ਆ ਉਸ ਦੇ ਲਈ ਆ ਵੀ ਜੇ ਉਹ ਨਵੇਂ ਘਰ ਲੈਂਦੇ ਆ ਅਤੇ ਉਹ ਪ੍ਰੋਪਰਟੀ ਟੈਕਸ ਕਿੱਦਾਂ ਜਿਹੜਾ ਉਹ ਟਰਾਂਸਫਰ ਹੋਊਗਾ ਉਸ ਦੇ ਪ੍ਰਤੀ ਜਿਹੜਾ ਹੈਗਾ ਆ। ਪ੍ਰੋਪੋਜੀਸ਼ਨ 6 ਜਿਹੜਾ ਗੈਸ ਟੈਕਸ ਲਾਇਆ ਗਿਆ ਸੀਗਾ SB 1 ਬਿੱਲ ਦੇ ਤਹਿਤ, ਜਿਹਦੇ ਕਰਕੇ ਕਹਿੰਦੇ ਆ ਵੀ ਹੁਣ ਬਹੁਤ ਜ਼ਿਆਦਾ ਇਨਫਰਾਸਟਰਕਚਰ ਦਾ ਕੰਮ ਵੀ ਜਿਹੜਾ ਆ ਉਹ ਹੋ ਰਿਹਾ ਆ ਵੀ ਜਿਹੜਾ ਤਕਰੀਬਨ 12 ਤੋਂ 20 ਸੈਂਟ ਤੱਕ ਗੈਸ ਅਤੇ ਡੀਜ਼ਲ ਦੇ ਉੱਤੇ ਜਿਹੜਾ ਟੈਕਸ ਵਧੇਰੇ ਲਾਇਆ ਜਾ ਰਿਹਾ ਸੀਗਾ ਪਰ ਗੈਲਨ ਦੇ ਹਿਸਾਬ ਦੇ ਨਾਲ, ਉਸ ਨੂੰ ਰੱਦ ਕਰਨ ਦੀ ਜਿਹੜੀ ਇਹ ਪ੍ਰੋਪੋਜੀਸ਼ਨ ਆ ਜੇ ਉੱਤੇ ਯੈਸ ਹੁੰਦੀ ਆ। ਅਤੇ ਜੇ ਉਹਦੇ ਨਾਲ ਫਿਰ ਇਹ ਵੀ ਨਾਲ ਹੈਗਾ ਆ ਵੀ ਉਸ ਤੋਂ ਬਾਅਦ ਦੇ ਵਿੱਚ ਜੇ ਕਦੀ ਵੀ ਇੱਦਾਂ ਗੈਸ ਦੇ ਉੱਤੇ ਟੈਕਸ ਵਧਾਉਣਾ ਹੋਊਗਾ ਉਹ ਹਮੇਸ਼ਾ ਬੈਲਟ ਦੇ ਵਿੱਚ ਮੈਜਰ ਦੇ ਤੌਰ ਦੇ ਉੱਤੇ ਜਿਹੜਾ ਆ ਉਹ ਸਰਕਾਰ ਨੂੰ ਜਿਹੜਾ ਕਰਨਾ ਪਊਗਾ, ਜਿਹੜੀ ਵੀ ਮੌਜੂਦਾ ਸਰਕਾਰ ਉਦੋਂ ਹੋਵੇ। ਅਤੇ ਪ੍ਰੋਪੋਜੀਸ਼ਨ 7 ਆ ਵੀ ਜਿਹੜੀਆਂ ਘੜੀਆਂ ਆਪਾਂ ਹੁਣ ਰੀਸੈਂਟਲੀ 1 ਘੰਟਾ ਪਿੱਛੇ ਕੀਤੀਆਂ ਅਤੇ ਮਾਰਚ ਦੇ ਵਿੱਚ ਫਿਰ 1 ਘੰਟਾ ਅੱਗੇ ਨੂੰ ਕਰਨੀਆਂ ਆ, ਉਹਨਾਂ ਨੂੰ ਪੱਕਿਆਂ ਸਥਾਈ ਕਰ ਦੇਣਾ ਵੀ ਉਹ ਸਮਾਂ ਜਿਹੜਾ ਆ ਉਹ ਚੇਂਜ ਨਾ ਹੋਵੇ। ਅਤੇ ਪ੍ਰੋਪੋਜੀਸ਼ਨ 8 ਜਿਹੜੀ ਆ ਉਹ ਡਾਇਲਿਸਿਸ ਸੰਬੰਧਿਤ ਇੱਦਾਂ ਆ ਵੀ ਜਿਹੜੇ 600 ਕਲੀਨਿਕ ਹੈਗੇ ਨੇ ਉਹਨਾਂ ਦੇ ਉੱਤੇ ਇੱਕ ਕੈਪ ਲਾਈ ਜਾਊਗੀ, ਉਹਨਾਂ ਦੇ ਉੱਤੇ ਕੰਟਰੋਲ ਲਿਆਇਆ ਜਾਊਗਾ ਵੀ 115% ਤੋਂ ਵੱਧ ਮੁਨਾਫਾ ਜਿਹੜਾ ਆ ਉਹ ਨਹੀਂ ਲੈ ਸਕਣਗੇ। ਅਤੇ ਜਿਹੜੇ ਡਾਇਲਿਸਿਸ ਕਲੀਨਿਕ ਵਾਲੇ ਆ ਉਹ ਕਹਿ ਰਹੇ ਆ ਵੀ ਨਹੀਂ ਜੀ ਇੱਦਾਂ ਹੋਇਆ ਤਾਂ ਸਾਨੂੰ ਜਿਹੜੇ ਉਹ ਬੰਦ ਕਰਨੇ ਪੈਣਗੇ। ਹਸਪਤਾਲਾਂ ਵਾਲੇ ਜਿਹੜੇ ਇਸ ਚੀਜ਼ ਨੂੰ ਲੈ ਕੇ ਖੁਸ਼ ਵੀ ਹੈਗੇ ਨੇ। ਅਤੇ ਪ੍ਰੋਪੋਜੀਸ਼ਨ 9 ਨੂੰ ਜਿਹੜਾ ਸੁਪਰੀਮ ਕੋਰਟ ਕੈਲੀਫੋਰਨੀਆ ਨੇ ਉਹਨਾਂ ਨੇ ਉਹ ਬਾਹਰ ਕੱਢ ਦਿੱਤਾ ਸੀ, ਜਿਹੜੀ ਕਿ ਕੈਲੀਫੋਰਨੀਆ 3 ਹਿੱਸਿਆਂ 'ਚ ਵੰਡਣ ਵਾਲੀ ਸੀ, ਸੋ ਤੁਹਾਨੂੰ ਦਿਖੂਗੀ ਨਹੀਂ। ਪ੍ਰੋਪੋਜੀਸ਼ਨ 10 ਜਿਹੜੀ ਹੈਗੀ ਆ ਇਹ ਵੀ ਬੜੀ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਆ, ਯਾਨੀ ਕਿ ਸਥਾਨਕ ਪੱਧਰ ਦੇ ਉੱਤੇ ਜਿਹੜੀਆਂ ਲੋਕਲ ਸਰਕਾਰਾਂ ਆ, ਸਿਟੀ ਦੀਆਂ ਸਰਕਾਰਾਂ ਆ, ਉਹਨਾਂ ਦੇ ਕੋਲ ਜਿਹੜਾ ਕੰਟਰੋਲ ਆਊਗਾ ਵੀ ਉਹਨਾਂ ਵੀ ਕਿਸ ਤਰੀਕੇ ਦੇ ਨਾਲ ਰੈਂਟ ਕੰਟਰੋਲ ਜਿਹੜਾ ਆ ਉਹ ਕਰਨਗੇ। ਇੱਕ ਪੁਰਾਣਾ ਜਿਹੜਾ ਰੈਂਟ ਕੰਟਰੋਲ ਦਾ ਜਿਹੜਾ ਸੀਗਾ ਉਸ ਨੂੰ ਜਿਹੜਾ ਉਹਨਾਂ ਨੇ ਇਸ ਦੇ ਮਤਲਬ ਜਿਹੜਾ ਉਹ ਫਿਰ ਰੱਦ ਜਿਹੜਾ ਉਹ ਕਰ ਦੇਣਾ ਆ। ਮੈਨੂੰ ਨਾਮ ਭੁੱਲ ਗਿਆ ਵੀ ਉਹ ਕਿਹੜਾ ਉਸ ਟਾਈਮ ਦੇ ਉੱਤੇ ਸੀਗੀ। ਅਤੇ ਪ੍ਰੋਪੋਜੀਸ਼ਨ 11 ਹੈ ਐਂਬੂਲੈਂਸ ਦੇ ਕਰਮਚਾਰੀਆਂ ਲਈ ਜਿਹੜੇ ਨਿਯਮ ਆ ਵੀ ਜਿਹੜੇ ਪੇਡ ਬ੍ਰੇਕ ਦੇ ਉੱਤੇ ਹੁੰਦੇ ਆ ਵੀ ਜੇ ਉਹਨਾਂ ਨੂੰ ਉਸ ਦੇ ਦੌਰਾਨ ਕੋਈ ਐਮਰਜੈਂਸੀ ਕਾਲ ਆਉਂਦੀ ਆ ਅਤੇ ਆਪਣੀ ਬ੍ਰੇਕ ਨੂੰ ਵਿੱਚ ਹੀ ਰੋਕਦਿਆਂ ਹੋਇਆਂ ਉਹਨਾਂ ਨੂੰ ਤੁਰੰਤ ਜਿਹੜਾ ਆ ਉਸ ਕਾਲ ਦੇ ਲਈ ਜਾਣਾ ਚਾਹੀਦਾ ਆ। ਅਤੇ ਪ੍ਰੋਪੋਜੀਸ਼ਨ 12 ਜਿਹੜੀ ਆ ਉਹ ਹੈਗੀ ਮਾਸ ਅਤੇ ਆਂਡਿਆਂ ਲਈ ਵਰਤੇ ਜਾਂਦੇ ਜਾਨਵਰਾਂ ਨੂੰ ਰੱਖਣ ਦੇ ਲਈ ਜਿਹੜੇ ਉਹਨਾਂ ਦੇ ਨਵੇਂ ਮਿਆਰ ਇਹ ਆ ਵੀ ਉਹਨਾਂ ਨੂੰ ਥੋੜ੍ਹੇ ਖੁੱਲ੍ਹੀਆਂ ਥਾਵਾਂ ਦੇ ਉੱਤੇ ਜਿਹੜਾ ਉਹ ਰੱਖਣ ਦੀ ਜਿਹੜੀ ਇਸ ਦੇ ਵਿੱਚ ਮੱਦ ਹੈਗੀ ਆ। ਸੋ ਇਹ ਜਿਹੜੀਆਂ ਟੋਟਲ ਪ੍ਰੋਪੋਜੀਸ਼ਨ 12 ਜਿਹੜੀਆਂ ਕੈਲੀਫੋਰਨੀਆ ਦੇ ਬੈਲਟ ਦੇ ਉੱਤੇ ਹੈਗੀਆਂ ਆ। ਸੋ
ਕਿਤੇ ਨਾ ਕਿਤੇ ਜਿਹੜੇ ਆ ਸਿੱਧੇ ਅਸਿੱਧੇ ਰੂਪ ਦੇ ਵਿੱਚ ਸਾਰੀਆਂ ਪ੍ਰੋਪੋਜੀਸ਼ਨ ਤੁਹਾਡੇ ਉੱਤੇ ਅਸਰ ਕਰਨਗੀਆਂ। ਸੋ ਇਲੈਕਸ਼ਨ ਦੀ ਗੱਲ ਕਰਦੇ ਜਾਈਏ, ਫੇਸਬੁੱਕ ਨੇ 115 ਦੇ ਕਰੀਬ ਜਿਹੜੇ ਅਕਾਊਂਟਸ ਆ ਉਹ ਬੰਦ ਕੀਤੇ ਹੈਗੇ ਆ। ਉਹਨਾਂ ਤੋਂ ਲੱਗਦਾ ਸੀ ਵੀ ਜਿਹੜੀਆਂ ਫੋਰਨ ਗਵਰਨਮੈਂਟਸ ਆ ਉਹ ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਕਰ ਰਹੀਆਂ ਹੈਗੀਆਂ। ਸੋ ਇਸ ਕਰਕੇ ਜਿਹੜੀਆਂ ਇੱਥੇ ਦੀਆਂ ਅਥਾਰਟੀਜ਼ ਹੈਗੀਆਂ ਆ, ਖਾਸ ਕਰਕੇ ਹੋਮਲੈਂਡ ਸਿਕਿਉਰਿਟੀ, ਉਹਨਾਂ ਨੇ ਜਦੋਂ ਕ੍ਰਿਸਟੀਜਨ ਨੈਲਸਨ ਵੱਲੋਂ ਅਤੇ ਅਟਾਰਨੀ ਜਨਰਲ ਜੈਫ ਸੈਸ਼ਨਜ਼ ਵੱਲੋਂ ਫੇਸਬੁੱਕ ਨੂੰ ਇਨਫੋਰਮ ਕੀਤਾ ਗਿਆ ਅਤੇ ਫੇਸਬੁੱਕ ਨੇ ਵੀ ਉਹਨਾਂ ਨੂੰ ਦੱਸਿਆ ਅਤੇ ਇਹ ਅਕਾਊਂਟ ਜਿਹੜੇ ਆ ਬੰਦ ਕਰ ਦਿੱਤੇ ਗਏ ਹੈਗੇ ਆ। ਅਤੇ ਇੱਕ ਹੋਰ ਬਹੁਤ ਰੀਮਰ ਚੱਲ ਰਿਹਾ ਸੀ ਵੀ ਆਈਸ ਦੇ ਏਜੰਟ ਸ਼ਾਇਦ ਜਿੱਥੇ ਵੋਟਾਂ ਪੈ ਰਹੀਆਂ ਉੱਥੇ ਹੋਣ। ਸੋ ਇਹ ਉਹਨਾਂ ਨੇ ਕਲੀਅਰ ਕੀਤਾ ਹੈ ਵੀ ਆਈਸ ਜਿਹੜੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਆ, ਇਹ ਕਿਸੇ ਤਰ੍ਹਾਂ ਵੀ ਕਿਸੇ ਵੀ ਪੋਲਿੰਗ ਸਟੇਸ਼ਨ ਦੇ ਉੱਤੇ ਨਹੀਂ ਅਤੇ ਨਾ ਹੀ ਉਹਨਾਂ ਦੀ ਪ੍ਰੈਜ਼ੈਂਸ ਹੈਗੀ ਆ। ਬਲਕਿ ਦੂਸਰੇ ਪਾਸੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਟਵੀਟ ਵੀ ਕੀਤਾ ਸੀ ਵੀ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਉਹਨਾਂ ਨੂੰ ਸਟਰੋਂਗਲੀ ਨੋਟੀਫਾਈ ਕੀਤਾ ਗਿਆ ਵੀ ਜਿਹੜੀ ਆ ਕਲੋਜ਼ਲੀ ਵਾਚ ਕਰੋ, ਕਿਸੇ ਤਰ੍ਹਾਂ ਦੀ ਕੋਈ ਜਿਹੜੀ ਆ ਇਲੀਗਲ ਵੋਟਿੰਗ ਨਾ ਹੋਵੇ ਅਤੇ ਜੇ ਕੋਈ ਫੜਿਆ ਗਿਆ ਤਾਂ ਉਹਦੀ ਮੈਕਸੀਮਮ ਕ੍ਰਿਮੀਨਲ ਪੈਨਲਟੀ ਹੋਊਗੀ। ਸੋ ਹੋ ਸਕਦਾ ਇਹਨੂੰ ਦੇਖ ਕੇ ਲੋਕਾਂ ਨੇ ਜਿਹੜੀਆਂ ਖਬਰਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਹੋ ਗਈਆਂ, ਪਰ ਆਈਸ ਵੱਲੋਂ ਇਹ ਕਲੀਅਰ ਕੀਤਾ ਗਿਆ ਵੀ ਕਿਸੇ ਵੀ ਪੋਲਿੰਗ ਸਟੇਸ਼ਨ 'ਤੇ ਜਿਹੜੀ ਆਈਸ ਵਾਲੇ ਏਜੰਟਸ ਆ ਉਹ ਪ੍ਰੈਜ਼ੈਂਟ ਨਹੀਂ ਹੋਣਗੇ। ਉੱਦਾਂ ਜੇ ਵੈਸੇ ਦੇਖਿਆ ਜਾਵੇ, ਰਾਸ਼ਟਰਪਤੀ ਟਰੰਪ ਨੇ ਪਹਿਲੋਂ ਜਦੋਂ ਜਿੱਤ ਕੇ ਆਏ ਸੀ, ਜਦੋਂ ਪੋਪੂਲਰ ਵੋਟ ਦੇ ਵਿੱਚ ਕਈ ਮਿਲੀਅਨ ਵੋਟਾਂ ਇਹਨਾਂ ਦੀਆਂ ਘੱਟ ਸੀ, ਉਦੋਂ ਇਹਨਾਂ ਨੇ ਬੜਾ ਰੌਲਾ ਪਾਇਆ ਸੀਗਾ ਵੀ ਇਲੀਗਲ ਜਿਹੜੀ ਵੋਟਿੰਗ ਹੋਈ ਆ। ਬਾਅਦ 'ਚ ਉਹਨਾਂ ਨੇ ਇੱਕ ਉਹ ਵੀ ਬਣਾਇਆ ਸੀ, ਇਹਨਾਂ ਨੇ ਕਮੇਟੀ ਵੀ ਬਣਾਈ ਜਿਹੜੀ ਕਿ ਕੁਛ ਵੀ ਸਬੂਤ ਜਿਹੜੀ ਆ ਉਹ ਇਕੱਠੇ ਨਹੀਂ ਕਰ ਸਕੀ ਅਤੇ ਬਾਅਦ 'ਚ ਕਮੇਟੀ ਨੂੰ ਭੰਗ ਕਰਨਾ ਪਿਆ ਅਤੇ ਉਹਨਾਂ ਦਾ ਇਹ ਜਿਹੜਾ ਦਾਅਵਾ ਆ ਉਹ ਵੀ ਬਾਅਦ ਦੇ ਵਿੱਚ ਮੂੰਹ ਦੇ ਮੂੰਹ ਜਿਹੜਾ ਉਹ ਡਿੱਗਾ ਆ। ਸੋ ਕਈ ਵਾਰੀ ਕਾਫੀ ਫੀਅਰ ਮੌਂਗਰਿੰਗ ਜਿਹੜੇ ਸਾਡੇ ਰਾਸ਼ਟਰਪਤੀ ਆ ਉਹ ਕਰਦੇ ਜਿਹੜੇ ਉਹ ਰਹਿੰਦੇ ਨੇ। ਪਰ ਇਹ ਆ ਵੀ ਚਲੋ ਜਾਓ, ਜਿਹੜੇ ਵੀ ਵੋਟਰ ਰਜਿਸਟਰ ਹੋਏ ਨੇ ਅਤੇ ਜਾਂ ਜਿਹੜੇ ਆਲਰੇਡੀ 18 ਸਾਲ ਤੋਂ ਉੱਤੇ ਨੇ ਅਤੇ US ਸਿਟੀਜ਼ਨ ਨੇ, ਅਤੇ ਉਹ ਆਪਣੀ ਜਿਹੜੀ ਪ੍ਰੋਵੀਜ਼ਨਲ ਵੋਟ ਵੀ ਜਿਹੜੀ ਉਹ ਪਾ ਸਕਦੇ ਆ ਜੇ ਬਾਈ ਚਾਂਸ ਤੁਹਾਡੇ ਕੋਲ ਇਸ ਵਾਰੀ ਰਜਿਸਟਰ ਕਰਨ ਦੇ ਵਿੱਚ ਮੌਕਾ ਖੁੰਝ ਗਿਆ ਆ। ਕੋਈ ਗੱਲ ਨਹੀਂ, ਪ੍ਰੋਵੀਜ਼ਨਲ ਵੋਟ ਰਜਿਸਟਰ ਕਰ ਲਓ ਅਤੇ ਫਿਰ ਉਹ ਤੁਸੀਂ ਪੱਕੇ ਰਜਿਸਟਰ ਜਿਹੜੀਆਂ ਅਗਲੀਆਂ ਇਲੈਕਸ਼ਨਾਂ ਦੇ ਲਈ ਜਿਹੜੇ ਨਾਲ ਦੇ ਨਾਲ ਫਿਰ ਤੁਸੀਂ ਹੋ ਜਾਓਗੇ ਅਤੇ ਅਗਲੀ ਵਾਰੀ ਫਿਰ ਤੁਹਾਨੂੰ ਜਿਹੜੀਆਂ ਆ ਆਈਦਰ ਤੁਸੀਂ ਇਲੈਕਸ਼ਨ ਡੇ ਵਾਲੇ ਦਿਨ ਵੋਟ ਪਾਓ ਅਤੇ ਚਾਹੇ ਤੁਸੀਂ ਜਿਹੜੀ ਆ ਉਸ ਦੇ ਵਿੱਚ ਪਹਿਲੋਂ ਜਿਹੜੀ ਐਬਸੈਂਟੀ ਬੈਲਟ ਜਿਹੜੀ ਉਹ ਤੁਸੀਂ ਕਰ ਸਕਦੇ ਹੋ। ਸੋ ਪਰ ਵੋਟ ਜਿਹੜੇ ਉਹ ਸਾਰੇ ਜਾਣੇ ਜ਼ਰੂਰ ਵੱਧ ਤੋਂ ਵੱਧ ਤੁਸੀਂ ਪਾਓ। ਤੇ ਸਮਾਂ ਵੀ ਆਪਣਾ ਸਮਾਪਤ ਹੋਣ ਵਾਲਾ। ਜਾਂਦੇ ਆਪਾਂ ਜਗਤਾਰ ਸਿੰਘ ਜੱਗੀ ਜੌਲ ਦੀ ਖਬਰ ਸਾਂਝੀ ਕਰਨੀ ਆ। 1 ਸਾਲ ਦਾ ਸਮਾਂ ਹੋ ਗਿਆ ਜਗਤਾਰ ਸਿੰਘ ਜੱਗੀ ਜੌਲ ਜਿਹੜੇ ਆ ਇੰਗਲੈਂਡ ਦੇ ਇੰਡੀਆ ਗਵਰਨਮੈਂਟ ਵੱਲੋਂ ਉਹਨਾਂ ਨੂੰ ਅਰੈਸਟ ਕੀਤਿਆਂ ਨੂੰ। ਉਹਨਾਂ ਦੇ ਉੱਤੇ ਉਹਨਾਂ ਦੇ ਨਾਲ ਹੋਰ 10 ਲੋਕਾਂ ਦੇ ਉੱਤੇ ਚਾਰਜਸ ਇਹ ਪਾਏ ਗਏ ਸੀ ਵੀ ਉਹਨਾਂ ਨੇ ਇੱਕ RSS ਦਾ ਲੀਡਰ ਰਵਿੰਦਰ ਗੋਸਾਈ ਜਿਹੜਾ ਆ ਉਹਨੂੰ ਜਿਹੜਾ ਗੋਲੀਆਂ ਨਾਲ ਮਾਰਿਆ ਸੀ। ਹਾਲਾਂਕਿ ਇਹ ਸਰੋਤਿਆਂ ਨੂੰ ਪਤਾ ਹੀ ਆ ਵੀ ਜੱਗੀ ਜੌਲ ਜਿਹੜਾ ਇੰਗਲੈਂਡ ਦਾ ਬੋਰਨ ਹੈਗਾ, ਉਹ ਵਿਚਾਰਾ ਵਿਆਹ ਕਰਾਉਣ ਗਿਆ ਸੀ ਇੰਡੀਆ ਦੇ ਵਿੱਚ ਅਤੇ ਜਦੋਂ ਉਹਨੂੰ ਅਰੈਸਟ ਕਰ ਲਿਆ ਗਿਆ ਹੈਗਾ। ਸੋ ਉਹਦੇ ਸੰਬੰਧ ਦੇ ਵਿੱਚ ਗਲਾਸਗੋ 'ਚ ਬਹੁਤ ਵੱਡਾ ਗੁਰੂ ਘਰ ਹੈਗਾ ਆ ਯੂਰਪ ਦਾ, ਉੱਥੇ ਕਹਿੰਦੇ ਵੀ ਕਾਫੀ ਵੱਡੀ ਮੀਟਿੰਗ ਹੋਈ ਉਹਨਾਂ ਦੀ ਸਪੋਰਟ ਦੇ ਲਈ ਅਤੇ ਉੱਥੇ ਦੇ ਜਿਹੜੇ ਲੋਕਲ MP ਹੈਗੇ ਮਾਰਟਿਨ ਹੂਇਜ਼ ਉਹਨਾਂ ਨੇ ਵੀ ਜਿਹੜਾ ਅਟੈਂਡ ਕੀਤਾ ਹੈਗਾ। ਸੋ ਬਿਲਕੁਲ ਜਿੰਨੇ ਵੀ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਜਿੰਨੇ ਵੀ ਇੰਡੀਆ ਤੋਂ ਲੀਡਰ ਆਉਂਦੇ ਆ, ਨੋ ਮੈਟਰ ਜਿਹੜੀ ਮਰਜ਼ੀ ਪਾਰਟੀ ਦੇ ਬੰਦੇ ਹੋਣ, ਚਾਹੇ ਉਹ ਅਕਾਲੀ ਦਲ ਆ, ਕਾਂਗਰਸ ਆ, ਆਮ ਆਦਮੀ ਪਾਰਟੀ ਆ, ਉਹਨਾਂ ਨੂੰ ਪੁੱਛਿਆ ਜ਼ਰੂਰ ਕਰੋ ਵੀ ਭਾਈ NRIਆਂ ਤੋਂ ਤੁਸੀਂ ਪੈਸੇ ਤਾਂ ਲੈ ਲੈਂਦੇ ਆ ਰੌਲਾ ਪਾ ਕੇ ਵੀ ਹਾਂ ਜੀ NRI ਸਾਨੂੰ ਸਪੋਰਟ ਕਰੋ ਇੰਡੀਆ 'ਚ, ਅਤੇ ਜਦੋਂ ਸਾਡਾ ਕੋਈ ਬੰਦਾ ਫੜਿਆ ਜਾਂਦਾ ਆ ਸਾਰਿਆਂ ਨੂੰ ਪਤਾ ਵੀ ਉਹ ਧੱਕਾ ਹੋਇਆ, ਸ਼ਰੇਆਮ ਧੱਕਾ ਆ, ਅਤੇ ਫਿਰ ਤੁਸੀਂ ਕਿੰਨਾ ਕੁ ਬੋਲਦੇ ਆ। ਹਰ ਇੱਕ ਬੰਦੇ ਨੂੰ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈਗਾ ਜੀ। ਅਤੇ ਇੱਥੇ ਜਿਹੜਾ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਬਹੁਤ ਹੀ ਪਿਆਰ ਸਤਿਕਾਰ ਨਿੱਕੀ ਜੀ, ਸਤਿ ਸ਼੍ਰੀ ਅਕਾਲ। ਅਤੇ ਗੋ ਆਊਟ ਐਂਡ ਵੋਟ, ਪਾਰਟੀਸਪੇਟ ਕਰੋ, ਵੋਟ ਦੇ ਵਿੱਚ ਜਿਹੜਾ ਉਹ ਜ਼ਰੂਰ ਹਿੱਸਾ ਲਓ। ਜ਼ਰੂਰ ਜਿਨ੍ਹਾਂ ਨੇ ਵੋਟ ਪਾ ਦਿੱਤੀ ਆ ਸਾਨੂੰ ਤੁਸੀਂ ਫੋਟੋ ਘੱਲੋ ਫੇਸਬੁੱਕ ਦੇ ਉੱਤੇ, ਅਸੀਂ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਫੋਟੋਜ਼ ਆ ਉਹ ਸ਼ੇਅਰ ਕਰਾਂਗੇ। ਸ਼ਾਇਦ ਤੁਹਾਨੂੰ ਦੇਖ ਕੇ ਜਿਹੜੇ ਆ ਹੋਰ ਜਿਹੜੇ ਲੋਕ ਜਿਹੜੇ ਆ ਉਹ ਪ੍ਰੇਰਿਤ ਹੋਣ ਅਤੇ ਉਹ ਵੀ ਗਾਂ ਜਾ ਕੇ ਜਿਹੜੀ ਉਹ ਵੋਟ ਪਾਉਣ। ਸੋ ਪਲੀਜ਼ ਸੈਂਡ ਯੂਰ ਪਿਕਚਰਸ ਟੂ ਆਵਰ ਫੇਸਬੁੱਕ। ਸਾਡਾ ਫੇਸਬੁੱਕ ਦਾ ਪੇਜ ਹੈਗਾ ਆ ਪੰਜਾਬੀ ਰੇਡੀਓ USA, facebook.com/ਪੰਜਾਬੀ ਰੇਡੀਓ। ਜੇ ਤੁਸੀਂ ਕਰੋਗੇ ਸਰਚ URL ਦੇ ਵਿੱਚ ਤਾਂ ਤੁਹਾਨੂੰ ਪੇਜ ਆ ਜਾਊਗਾ। ਤੁਸੀਂ ਉੱਥੇ ਜਿਹੜਾ ਆਪਣਾ ਮੈਸੇਜ ਦੇ ਰੂਪ ਦੇ ਵਿੱਚ ਘੱਲ ਸਕਦੇ ਹੋ, ਜਾਂ ਤੁਸੀਂ ਈਮੇਲ ਵੀ ਕਰ ਸਕਦੇ ਹੋ
info@punjabiradiousa.com। ਜਿਹੜੇ ਵੀ ਵੋਟ ਪਾ ਕੇ ਆ ਚੁੱਕੇ ਨੇ ਉਹ ਪਲੀਜ਼ ਜਿਹੜੇ ਆਪਣੀ ਫੋਟੋ ਆ ਉਹ ਕਰ ਲਓ। ਅਸੀਂ ਇਹਨਾਂ ਸਾਰਿਆਂ ਨੂੰ ਅੱਗੇ ਤੋਂ ਅੱਗੇ ਜਿਹੜਾ ਆਪਾਂ ਸ਼ੇਅਰ ਕਰਾਂਗੇ। ਤੇ ਹੁਣ ਜਾਂਦੇ ਨੇ, ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ।